ਤੁਹਾਡੀ ਭੈਣ ਉਹੀ ਪਾਣੀ ਦੀ ਟੈਂਕੀ ਤੇ ਬੈਠੀ ਹੈ ਜਿੱਥੇ ਤੁਸੀਂ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਆਉਣ 'ਤੇ ਸਭ ਤੋਂ ਪਹਿਲਾਂ ਅਸੀਂ ਤੁਹਾਡੀ ਭਰਤੀ ਕਰਾਂਗੇ। ਅੱਜ ਤੁਸੀਂ ਗੁਜਰਾਤ 'ਚ ਗਰਬਾ ਡਾਂਡੀਆਂ ਖੇਡ ਰਹੇ ਹੋ। ਜਿੱਥੇ ਤੁਸੀਂ ਪਹਿਲਾਂ ਵਾਅਦਾ ਕੀਤਾ ਸੀ ਉਹ ਬੱਚੇ ਉਹੀ ਕੂੜੇ ਦੇ ਢੇਰ ਕੋਲ ਬੈਠੇ ਨੇ ਜਿੱਥੇ ਪਿਛਲੀ ਵਾਰ ਤਾਂ ਕੂੜਾ ਚੁਕਾਇਆ ਗਿਆ ਸੀ, ਹੁਣ ਉਹ ਕੂੜਾ ਵੀ ਨਹੀਂ ਚੁਕਾਇਆ ਜਾ ਰਿਹਾ ਤੇ ਪ੍ਰਸ਼ਾਸਨ ਨੇ ਹੋਰ ਵੀ ਉਹ ਪੌੜੀਆਂ ਤੋੜਤੀਆਂ। ਪਹਿਲੇ 45 ਫੁੱਟ ਪੌੜੀਆਂ ਟੁੱਟੀਆਂ ਹੋਈਆਂ ਸੀ, ਹੋਰ ਵੀ ਤੋੜਤੀਆਂ। ਕੀ ਤੁਸੀਂ ਟੈਂਕੀ ਢਾਹ ਦਿਓ, ਨਾ ਮੈਂ ਰਹੂੰਗੀ ਨਾ ਤੁਹਾਡੀਆਂ ਗਰੰਟੀਆਂ ਤੇ ਉਂਗਲ ਚੱਕੇਗਾ। ਮੈਂ ਸਿੱਪੀ ਸ਼ਰਮਾ 646 ਬੇਰੁਜ਼ਗਾਰ ਪੀਟੀਆਈ। केजरीवाल जी की मूँह बोली भैन इलैक्शन टाइम केजरीवाल जी ने साडे नाल एक वादा गारंटी की सी कि साडी सरकार आने ते भी सब तो पहला 646 की भर्ती करांगे, मैरिट लिस्ट जारी करांगे। जो 11 साल तो बेरोजगार ने उन्हां लई हमदर्दी जताई सी कि मेरे भरा केजरीवाल जी ने। ते मैं अपने भरा केजरीवाल जी नूं ते भगवंत सीएम जी नूं एक बेनती करदी हां कि ਤੁਹਾਡੀ ਧੀ ਤੁਹਾਡੀ ਭੈਣ ਉਹੀ ਪਾਣੀ ਦੀ ਟੈਂਕੀ ਤੇ ਬੈਠੀ ਹੈ ਜਿੱਥੇ ਤੁਸੀਂ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਆਉਣ 'ਤੇ ਸਭ ਤੋਂ ਪਹਿਲਾਂ ਅਸੀਂ ਤੁਹਾਡੀ ਭਰਤੀ ਕਰਾਂਗੇ। ਅੱਜ ਤੁਸੀਂ ਗੁਜਰਾਤ 'ਚ ਗਰਬਾ ਡਾਂਡੀਆਂ ਖੇਡ ਰਹੇ ਹੋ। ਕੋਈ ਗੱਲ ਨਹੀਂ, ਖੁਸ਼ੀ ਹੋਣੀ ਚਾਹੀਦੀ ਆ, ਪਰ ਤੁਸੀਂ ਦੇਖੋ ਤੁਹਾਡੇ ਘਰ 'ਚ ਜਿੱਥੇ ਤੁਸੀਂ ਪਹਿਲਾਂ ਵਾਅਦਾ ਕੀਤਾ ਸੀ ਉਹ ਬੱਚੇ ਉਹੀ ਕੂੜੇ ਦੇ ਢੇਰ ਕੋਲ ਬੈਠੇ ਨੇ ਜਿੱਥੇ ਪਿਛਲੀ ਵਾਰ ਤਾਂ ਕੂੜਾ ਚੁਕਾਇਆ ਗਿਆ ਸੀ, ਹੁਣ ਉਹ ਕੂੜਾ ਵੀ ਨਹੀਂ ਚੁਕਾਇਆ ਜਾ ਰਿਹਾ ਤੇ ਪ੍ਰਸ਼ਾਸਨ ਨੇ ਹੋਰ ਵੀ ਉਹ ਪੌੜੀਆਂ ਤੋੜਤੀਆਂ। ਪਹਿਲੇ 45 ਫੁੱਟ ਪੌੜੀਆਂ ਟੁੱਟੀਆਂ ਹੋਈਆਂ ਸੀ, ਹੋਰ ਵੀ ਤੋੜਤੀਆਂ। ਜੇ ਇੰਨਾ ਹੀ ਦੁੱਖ ਹੈ ਜੀ, ਮੈਂ ਇੱਕ ਬੇਨਤੀ ਕਰਦੀ ਹਾਂ ਆਪਣੇ ਵੀਰ ਭਰਾ ਕੇਜਰੀਵਾਲ ਜੀ ਨੂੰ ਤੇ ਭਗਵੰਤ ਸਿੰਘ ਜੀ ਨੂੰ ਕਿ ਤੁਸੀਂ ਟੈਂਕੀ ਢਾਹ ਦਿਓ, ਨਾ ਮੈਂ ਰਹੂੰਗੀ ਨਾ ਤੁਹਾਡੀਆਂ ਗਰੰਟੀਆਂ ਤੇ ਉਂਗਲ ਚੱਕੇਗਾ। ਦੂਸਰੀ ਸਰਕਾਰਾਂ ਤੁਹਾਡੀ ਗਰੰਟੀਆਂ ਤੇ ਕੋਈ ਉਂਗਲ ਚੱਕਣਗੇ। ਮੈਂ ਆਪਣੇ ਭਰਾ ਕੇਜਰੀਵਾਲ ਜੀ ਨੂੰ ਇੱਕ ਬੇਨਤੀ ਕਰਦੀ ਹਾਂ ਕਿ ਤੁਸੀਂ ਨੇ ਪੰਜਾਬ 'ਚ ਸਾਡੇ ਨਾਲ ਜੋ ਵਾਅਦੇ ਕੀਤੇ ਸੀ, ਸਾਡੇ ਨਾਲ ਵਾਅਦੇ ਕੀਤੇ ਸੀ, ਉਹ ਵਾਅਦਿਆਂ ਨੂੰ ਯਾਦ ਕਰੋ ਤੇ ਉਹ ਵਾਅਦੇ ਨੂੰ ਪੂਰਾ ਕਰੋ। ਸਾਨੂੰ ਮੈਂ ਕੱਲ੍ਹ ਇੱਕ ਸ਼ੋਅ ਦੇਖ ਰਹੀ ਸੀ, ਤੁਹਾਡਾ ਲਾਈਵ ਚੱਲ ਰਿਹਾ ਸੀ, ਭਗਵੰਤ ਮਾਨ ਜੀ ਸੀ ਤੇ ਕੇਜਰੀਵਾਲ ਜੀ ਤੁਸੀਂ ਸੀ। ਉਹਦੇ ਵਿੱਚ ਤੁਸੀਂ ਗੁਜਰਾਤੀ ਨੂੰ ਲਵ ਯੂ ਟੂ ਬੋਲ ਰਹੇ ਸੀ। ਬੜਾ ਫੀਲ ਹੋਇਆ ਕਿ 7 ਮਹੀਨੇ ਪਹਿਲਾਂ ਇਹੀ ਵਰਡਿੰਗ ਤੁਸੀਂ ਸਾਡੇ ਪੰਜਾਬੀਆਂ ਲਈ, ਭੈਣ ਭਰਾਵਾਂ ਲਈ, ਹਰ ਉਹ ਇੱਕ ਜੋ ਬੰਦਾ ਦੁਖੀ ਸੀ ਉਹਨਾਂ ਨੂੰ ਤੁਸੀਂ ਬੋਲਿਆ ਸੀ। ਇਹੀ ਵਰਡ ਬੋਲ ਕੇ ਸਾਡੇ ਦਿਲ ਦਿੱਤੇ ਸੀ, ਥਾਂ ਬਣਾਈ ਸੀ, ਵਿਸ਼ਵਾਸ ਬਣਾਇਆ ਸੀ ਕਿ ਅਸੀਂ ਤੁਹਾਨੂੰ ਇੱਕ ਮੌਕਾ ਦਿੱਤਾ ਕਿ ਸਾਡੇ ਪੰਜਾਬ 'ਚ ਬਦਲਾਵ ਲਿਆਉਂਗੇ। ਪਰ ਮੇਰੇ ਖਿਆਲ 'ਚ ਮੇਰੇ ਲਈ 646 ਪੀਟੀਆਂ ਲਈ ਹੋਰ ਜੋ ਬੇਰੁਜ਼ਗਾਰ ਸਾਥੀ ਨੇ, ਭੈਣ ਭਰਾ ਨੇ, ਉਹਨਾਂ ਲਈ ਕੋਈ ਬਦਲਾਵ ਨਹੀਂ, ਉਹੀ ਕੰਡੀਸ਼ਨਾਂ ਨੇ, ਉਹੀ ਸਭ ਕੁਛ ਆ। ਭਗਵੰਤ ਮਾਨ ਜੀ ਨੇ ਕਿਹਾ ਸੀ ਕਿ ਹਰਾ ਪੈਨ ਚੱਲੇਗਾ। ਮੈਂ ਪੁੱਛ ਰਹੀ ਹਾਂ, ਉਹ ਹਰੇ ਪੈਨ ਦੀ ਨੀਂਹ ਟੁੱਟ ਗਈ ਜਾਂ ਕੋਈ ਸ਼ਾਹੀ ਮੁੱਕ ਗਈ ਜਾਂ ਕੀ ਹੋਇਆ ਉਹ ਹਰੇ ਪੈਨ ਨੂੰ? ਜੋ ਹਰਾ ਪੈਨ ਹਜੇ ਤੱਕ ਸਾਡੇ ਲਈ ਨਹੀਂ ਚੱਲਿਆ। ਕਿਉਂ ਅਸੀਂ 12 ਸਾਲ ਤੋਂ ਬੇਰੁਜ਼ਗਾਰ ਦੀ ਮਾਰ ਚੱਲ ਰਹੇ ਹਾਂ? ਜਾਂ ਤਾਂ ਮੌਤ ਦੇ ਦਿਓ ਜਾਂ ਦਿਨ ਤਿਉਹਾਰ 'ਤੇ ਸਾਨੂੰ ਖੁਸ਼ੀ ਖੁਸ਼ੀ ਸਾਡੇ ਘਰ ਭੇਜ ਦਿਓ ਕਿ ਤੁਸੀਂ ਵੀ ਹੋਰਾਂ ਸਰਕਾਰਾਂ ਵਾਂਗੂ ਕਰਵਾ ਚੌਥ, ਦੀਵਾਲੀ ਮੈਨੂੰ ਇੱਥੇ ਬਣਵਾਉਣ ਲਈ ਮਜਬੂਰ ਕਰੋਗੇ। ਧੰਨਵਾਦ ਸਾਥੀ। ਤੁਹਾਡੀ ਧੀ ਤੁਹਾਡੀ ਭੈਣ ਉਹੀ ਪਾਣੀ ਦੀ ਟੈਂਕੀ ਤੇ ਬੈਠੀ ਹੈ ਜਿੱਥੇ ਤੁਸੀਂ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਆਉਣ 'ਤੇ ਸਭ ਤੋਂ ਪਹਿਲਾਂ ਅਸੀਂ ਤੁਹਾਡੀ ਭਰਤੀ ਕਰਾਂਗੇ। ਅੱਜ ਤੁਸੀਂ ਗੁਜਰਾਤ 'ਚ ਗਰਬਾ ਡਾਂਡੀਆਂ ਖੇਡ ਰਹੇ ਹੋ। ਜਿੱਥੇ ਤੁਸੀਂ ਪਹਿਲਾਂ ਵਾਅਦਾ ਕੀਤਾ ਸੀ ਉਹ ਬੱਚੇ ਉਹੀ ਕੂੜੇ ਦੇ ਢੇਰ ਕੋਲ ਬੈਠੇ ਨੇ ਜਿੱਥੇ ਪਿਛਲੀ ਵਾਰ ਤਾਂ ਕੂੜਾ ਚੁਕਾਇਆ ਗਿਆ ਸੀ, ਹੁਣ ਉਹ ਕੂੜਾ ਵੀ ਨਹੀਂ ਚੁਕਾਇਆ ਜਾ ਰਿਹਾ ਤੇ ਪ੍ਰਸ਼ਾਸਨ ਨੇ ਹੋਰ ਵੀ ਉਹ ਪੌੜੀਆਂ ਤੋੜਤੀਆਂ। ਪਹਿਲੇ 45 ਫੁੱਟ ਪੌੜੀਆਂ ਟੁੱਟੀਆਂ ਹੋਈਆਂ ਸੀ, ਹੋਰ ਵੀ ਤੋੜਤੀਆਂ। ਕੀ ਤੁਸੀਂ ਟੈਂਕੀ ਢਾਹ ਦਿਓ, ਨਾ ਮੈਂ ਰਹੂੰਗੀ ਨਾ ਤੁਹਾਡੀਆਂ ਗਰੰਟੀਆਂ ਤੇ ਉਂਗਲ ਚੱਕੇਗਾ। मैं सिप्पी शर्मा 646 बेरोजगार पीटीआई। केजरीवाल जी की मूँह बोली भैन इलैक्शन टाइम केजरीवाल जी ने साडे नाल एक वादा गारंटी की सी कि साडी सरकार आने ते भी सब तो पहला 646 की भर्ती करांगे, मैरिट लिस्ट जारी करांगे। जो 11 साल तो बेरोजगार ने उन्हां लई हमदर्दी जताई सी कि मेरे भरा केजरीवाल जी ने। ते मैं अपने भरा केजरीवाल जी नूं ਤੇ ਭਗਵੰਤ ਸੀਐਮ ਜੀ ਨੂੰ ਇੱਕ ਬੇਨਤੀ ਕਰਦੀ ਹਾਂ ਕਿ ਤੁਹਾਡੀ ਧੀ ਤੁਹਾਡੀ ਭੈਣ ਉਹੀ ਪਾਣੀ ਦੀ ਟੈਂਕੀ ਤੇ ਬੈਠੀ ਹੈ ਜਿੱਥੇ ਤੁਸੀਂ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਆਉਣ 'ਤੇ ਸਭ ਤੋਂ ਪਹਿਲਾਂ ਅਸੀਂ ਤੁਹਾਡੀ ਭਰਤੀ ਕਰਾਂਗੇ। ਅੱਜ ਤੁਸੀਂ ਗੁਜਰਾਤ 'ਚ ਗਰਬਾ ਡਾਂਡੀਆਂ ਖੇਡ ਰਹੇ ਹੋ।
ਕੋਈ ਗੱਲ ਨਹੀਂ, ਖੁਸ਼ੀ ਹੋਣੀ ਚਾਹੀਦੀ ਆ। ਪਰ ਤੁਸੀਂ ਦੇਖੋ ਤੁਹਾਡੇ ਘਰ 'ਚ ਜਿੱਥੇ ਤੁਸੀਂ ਪਹਿਲਾਂ ਵਾਅਦਾ ਕੀਤਾ ਸੀ ਉਹ ਬੱਚੇ ਉਹੀ ਕੂੜੇ ਦੇ ਢੇਰ ਕੋਲ ਬੈਠੇ ਨੇ। ਜਿੱਥੇ ਪਿਛਲੀ ਵਾਰ ਤਾਂ ਕੂੜਾ ਚੁਕਾਇਆ ਗਿਆ ਸੀ, ਹੁਣ ਉਹ ਕੂੜਾ ਵੀ ਨਹੀਂ ਚੁਕਾਇਆ ਜਾ ਰਿਹਾ ਤੇ ਪ੍ਰਸ਼ਾਸਨ ਨੇ ਹੋਰ ਵੀ ਉਹ ਪੌੜੀਆਂ ਤੋੜਤੀਆਂ। ਪਹਿਲੇ 45 ਫੁੱਟ ਪੌੜੀਆਂ ਟੁੱਟੀਆਂ ਹੋਈਆਂ ਸੀ, ਹੋਰ ਵੀ ਤੋੜਤੀਆਂ। ਜੇ ਇੰਨਾ ਹੀ ਦੁੱਖ ਹੈ ਜੀ, ਮੈਂ ਇੱਕ ਬੇਨਤੀ ਕਰਦੀ ਹਾਂ ਆਪਣੇ ਵੀਰ ਭਰਾ ਕੇਜਰੀਵਾਲ ਜੀ ਨੂੰ ਤੇ ਭਗਵੰਤ ਸਿੰਘ ਜੀ ਨੂੰ ਕਿ ਤੁਸੀਂ ਟੈਂਕੀ ਢਾਹ ਦਿਓ। ਨਾ ਮੈਂ ਰਹੂੰਗੀ, ਨਾ ਤੁਹਾਡੀਆਂ ਗਰੰਟੀਆਂ ਤੇ ਉਂਗਲ ਚੱਕੇਗਾ ਦੂਸਰੀ ਸਰਕਾਰਾਂ, ਤੁਹਾਡੀ ਗਰੰਟੀਆਂ ਤੇ ਕੋਈ ਉਂਗਲ ਚੱਕਣਗੇ। ਮੈਂ ਆਪਣੇ ਭਰਾ ਕੇਜਰੀਵਾਲ ਜੀ ਨੂੰ ਇੱਕ ਬੇਨਤੀ ਕਰਦੀ ਹਾਂ ਕਿ ਤੁਸੀਂ ਨੇ ਪੰਜਾਬ 'ਚ ਸਾਡੇ ਨਾਲ ਜੋ ਵਾਅਦੇ ਕੀਤੇ ਸੀ, ਸਾਡੇ ਨਾਲ ਵਾਅਦੇ ਕੀਤੇ ਸੀ, ਉਹ ਵਾਅਦਿਆਂ ਨੂੰ ਯਾਦ ਕਰੋ ਤੇ ਉਹ ਵਾਅਦੇ ਨੂੰ ਪੂਰਾ ਕਰੋ। ਸਾਨੂੰ ਮੈਂ ਕੱਲ੍ਹ ਇੱਕ ਸ਼ੋਅ ਦੇਖ ਰਹੀ ਸੀ, ਤੁਹਾਡਾ ਲਾਈਵ ਚੱਲ ਰਿਹਾ ਸੀ, ਭਗਵੰਤ ਮਾਨ ਜੀ ਸੀ ਤੇ ਕੇਜਰੀਵਾਲ ਜੀ ਤੁਸੀਂ ਸੀ। ਉਹਦੇ ਵਿੱਚ ਤੁਸੀਂ ਗੁਜਰਾਤੀ ਨੂੰ ਲਵ ਯੂ ਟੂ ਬੋਲ ਰਹੇ ਸੀ। ਬੜਾ ਫੀਲ ਹੋਇਆ ਕਿ 7 ਮਹੀਨੇ ਪਹਿਲਾਂ ਇਹੀ ਵਰਡਿੰਗ ਤੁਸੀਂ ਸਾਡੇ ਪੰਜਾਬੀਆਂ ਲਈ, ਭੈਣ ਭਰਾਵਾਂ ਲਈ, ਹਰ ਉਹ ਇੱਕ ਜੋ ਬੰਦਾ ਦੁਖੀ ਸੀ ਉਹਨਾਂ ਨੂੰ ਤੁਸੀਂ ਬੋਲਿਆ ਸੀ। ਇਹੀ ਵਰਡ ਬੋਲ ਕੇ ਸਾਡੇ ਦਿਲ ਜਿੱਤੇ ਸੀ, ਥਾਂ ਬਣਾਈ ਸੀ, ਵਿਸ਼ਵਾਸ ਬਣਾਇਆ ਸੀ ਕਿ ਅਸੀਂ ਤੁਹਾਨੂੰ ਇੱਕ ਮੌਕਾ ਦਿੱਤਾ ਕਿ ਸਾਡੇ ਪੰਜਾਬ 'ਚ ਬਦਲਾਵ ਲਿਆਉਂਗੇ। ਪਰ ਮੇਰੇ ਖਿਆਲ 'ਚ ਮੇਰੇ ਲਈ 646 ਪੀਟੀਆਂ ਲਈ ਹੋਰ ਜੋ ਬੇਰੁਜ਼ਗਾਰ ਸਾਥੀ ਨੇ, ਭੈਣ ਭਰਾ ਨੇ, ਉਹਨਾਂ ਲਈ ਕੋਈ ਬਦਲਾਵ ਨਹੀਂ, ਉਹੀ ਕੰਡੀਸ਼ਨਾਂ ਨੇ, ਉਹੀ ਸਭ ਕੁਛ ਆ। ਭਗਵੰਤ ਮਾਨ ਜੀ ਨੇ ਕਿਹਾ ਸੀ ਕਿ ਹਰਾ ਪੈਨ ਚੱਲੇਗਾ। ਮੈਂ ਪੁੱਛ ਰਹੀ ਹਾਂ, ਉਹ ਹਰੇ ਪੈਨ ਦੀ ਨੀਂਬ ਟੁੱਟ ਗਈ ਜਾਂ ਕੋਈ ਸ਼ਾਹੀ ਮੁੱਕ ਗਈ ਜਾਂ ਕੀ ਹੋਇਆ ਉਹ ਹਰੇ ਪੈਨ ਨੂੰ? ਜੋ ਹਰਾ ਪੈਨ ਹਜੇ ਤੱਕ ਸਾਡੇ ਲਈ ਨਹੀਂ ਚੱਲਿਆ, ਕਿਉਂ? ਅਸੀਂ 12 ਸਾਲ ਤੋਂ ਬੇਰੁਜ਼ਗਾਰ ਦੀ ਮਾਰ ਝੱਲ ਰਹੇ ਹਾਂ। ਜਾਂ ਤਾਂ ਮੌਤ ਦੇ ਦਿਓ ਜਾਂ ਦਿਨ ਤਿਉਹਾਰ 'ਤੇ ਸਾਨੂੰ ਖੁਸ਼ੀ ਸਾਡੇ ਘਰ ਭੇਜ ਦਿਓ ਕਿ ਤੁਸੀਂ ਵੀ ਹੋਰਾਂ ਸਰਕਾਰਾਂ ਵਾਂਗੂ ਕਰਵਾ ਚੌਥ, ਦੀਵਾਲੀ ਮੈਨੂੰ ਇੱਥੇ ਬਣਵਾਉਣ ਲਈ ਮਜਬੂਰ ਕਰੋਗੇ। ਧੰਨਵਾਦ ਸਾਥੀ। ਤੁਹਾਡੀ ਧੀ, ਤੁਹਾਡੀ ਭੈਣ ਉਹੀ ਪਾਣੀ ਦੀ ਟੈਂਕੀ 'ਤੇ ਬੈਠੀ ਹੈ ਜਿੱਥੇ ਤੁਸੀਂ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਆਉਣ 'ਤੇ ਸਭ ਤੋਂ ਪਹਿਲਾਂ ਅਸੀਂ ਤੁਹਾਡੀ ਭਰਤੀ ਕਰਾਂਗੇ। ਅੱਜ ਤੁਸੀਂ ਗੁਜਰਾਤ 'ਚ ਗੜਬਾ ਡਾਂਡੀਆਂ ਖੇਡ ਰਹੇ ਹੋ। ਜਿੱਥੇ ਤੁਸੀਂ ਪਹਿਲਾਂ ਵਾਅਦਾ ਕੀਤਾ ਸੀ ਉਹ ਬੱਚੇ ਉਹੀ ਕੂੜੇ ਦੇ ਢੇਰ ਕੋਲ ਬੈਠੇ ਨੇ। ਜਿੱਥੇ ਪਿਛਲੀ ਵਾਰ ਤਾਂ ਕੂੜਾ ਚੁਕਾਇਆ ਗਿਆ ਸੀ, ਹੁਣ ਉਹ ਕੂੜਾ ਵੀ ਨਹੀਂ ਚੁਕਾਇਆ ਜਾ ਰਿਹਾ ਤੇ ਪ੍ਰਸ਼ਾਸਨ ਨੇ ਹੋਰ ਵੀ ਉਹ ਪੌੜੀਆਂ ਤੋੜਤੀਆਂ। ਪਹਿਲੇ 45 ਫੁੱਟ ਪੌੜੀਆਂ ਟੁੱਟੀਆਂ ਹੋਈਆਂ ਸੀ, ਹੋਰ ਵੀ ਤੋੜਤੀਆਂ। ਕਿ ਤੁਸੀਂ ਟੈਂਕੀ ਢਾਹ ਦਿਓ, ਨਾ ਮੈਂ ਰਹੂੰਗੀ, ਨਾ ਤੁਹਾਡੀਆਂ ਗਰੰਟੀਆਂ ਤੇ ਉਂਗਲ ਚੱਕੇਗਾ। ਮੈਂ ਸਿੱਪੀ ਸ਼ਰਮਾ 646 ਬੇਰੁਜ਼ਗਾਰ ਪੀਟੀਆਈ। ਕੇਜਰੀਵਾਲ ਜੀ ਦੀ ਮੂੰਹ ਬੋਲੀ ਭੈਣ। ਇਲੈਕਸ਼ਨ ਟਾਈਮ ਕੇਜਰੀਵਾਲ ਜੀ ਨੇ ਸਾਡੇ ਨਾਲ ਇੱਕ ਵਾਅਦਾ ਗਰੰਟੀ ਕੀਤੀ ਸੀ ਕਿ ਸਾਡੀ ਸਰਕਾਰ ਆਉਣ 'ਤੇ ਵੀ ਸਭ ਤੋਂ ਪਹਿਲਾਂ 646 ਦੀ ਭਰਤੀ ਕਰਾਂਗੇ, ਮੈਰਿਟ ਲਿਸਟ ਜਾਰੀ ਕਰਾਂਗੇ। ਜੋ 11 ਸਾਲ ਤੋਂ ਬੇਰੁਜ਼ਗਾਰ ਨੇ ਉਹਨਾਂ ਲਈ ਹਮਦਰਦੀ ਜਤਾਈ ਸੀ ਕਿ ਮੇਰੇ ਭਰਾ ਕੇਜਰੀਵਾਲ ਜੀ ਨੇ। ਤੇ ਮੈਂ ਆਪਣੇ ਭਰਾ ਕੇਜਰੀਵਾਲ ਜੀ ਨੂੰ ਤੇ ਭਗਵੰਤ ਸੀਐਮ ਜੀ ਨੂੰ ਇੱਕ ਬੇਨਤੀ ਕਰਦੀ ਹਾਂ ਕਿ ਤੁਹਾਡੀ ਧੀ, ਤੁਹਾਡੀ ਭੈਣ ਉਹੀ ਪਾਣੀ ਦੀ ਟੈਂਕੀ 'ਤੇ ਬੈਠੀ ਹੈ ਜਿੱਥੇ ਤੁਸੀਂ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਆਉਣ 'ਤੇ ਸਭ ਤੋਂ ਪਹਿਲਾਂ ਅਸੀਂ ਤੁਹਾਡੀ ਭਰਤੀ ਕਰਾਂਗੇ। ਅੱਜ ਤੁਸੀਂ ਗੁਜਰਾਤ 'ਚ ਗੜਬਾ ਡਾਂਡੀਆਂ ਖੇਡ ਰਹੇ ਹੋ। ਕੋਈ ਗੱਲ ਨਹੀਂ, ਖੁਸ਼ੀ ਹੋਣੀ ਚਾਹੀਦੀ ਆ। ਪਰ ਤੁਸੀਂ ਦੇਖੋ ਤੁਹਾਡੇ ਘਰ 'ਚ ਜਿੱਥੇ ਤੁਸੀਂ ਪਹਿਲਾਂ ਵਾਅਦਾ ਕੀਤਾ ਸੀ ਉਹ ਬੱਚੇ ਉਹੀ ਕੂੜੇ ਦੇ ਢੇਰ ਕੋਲ ਬੈਠੇ ਨੇ। ਜਿੱਥੇ ਪਿਛਲੀ ਵਾਰ ਤਾਂ ਕੂੜਾ ਚੁਕਾਇਆ ਗਿਆ ਸੀ, ਹੁਣ ਉਹ ਕੂੜਾ ਵੀ ਨਹੀਂ ਚੁਕਾਇਆ ਜਾ ਰਿਹਾ ਤੇ ਪ੍ਰਸ਼ਾਸਨ ਨੇ ਹੋਰ ਵੀ ਉਹ ਪੌੜੀਆਂ ਤੋੜਤੀਆਂ। ਪਹਿਲੇ 45 ਫੁੱਟ ਪੌੜੀਆਂ ਟੁੱਟੀਆਂ ਹੋਈਆਂ ਸੀ, ਹੋਰ ਵੀ ਤੋੜਤੀਆਂ। ਜੇ ਇੰਨਾ ਹੀ ਦੁੱਖ ਹੈ ਜੀ, ਮੈਂ ਇੱਕ ਬੇਨਤੀ ਕਰਦੀ ਹਾਂ ਆਪਣੇ ਵੀਰ ਭਰਾ ਕੇਜਰੀਵਾਲ ਜੀ ਨੂੰ ਤੇ ਭਗਵੰਤ ਸਿੰਘ ਜੀ ਨੂੰ ਕਿ ਤੁਸੀਂ ਟੈਂਕੀ ਢਾਹ ਦਿਓ। ਨਾ ਮੈਂ ਰਹੂੰਗੀ, ਨਾ ਤੁਹਾਡੀਆਂ ਗਰੰਟੀਆਂ ਤੇ ਉਂਗਲ ਚੱਕੇਗਾ ਦੂਸਰੀ ਸਰਕਾਰਾਂ, ਤੁਹਾਡੀ ਗਰੰਟੀਆਂ ਤੇ ਕੋਈ ਉਂਗਲ ਚੱਕਣਗੇ। ਮੈਂ ਆਪਣੇ ਭਰਾ ਕੇਜਰੀਵਾਲ ਜੀ ਨੂੰ ਇੱਕ ਬੇਨਤੀ ਕਰਦੀ ਹਾਂ ਕਿ ਤੁਸੀਂ ਨੇ ਪੰਜਾਬ 'ਚ ਸਾਡੇ ਨਾਲ ਜੋ ਵਾਅਦੇ ਕੀਤੇ ਸੀ, ਸਾਡੇ ਨਾਲ ਵਾਅਦੇ ਕੀਤੇ ਸੀ, ਉਹ ਵਾਅਦਿਆਂ ਨੂੰ ਯਾਦ ਕਰੋ ਤੇ ਉਹ ਵਾਅਦੇ ਨੂੰ ਪੂਰਾ ਕਰੋ। ਸਾਨੂੰ ਮੈਂ ਕੱਲ੍ਹ ਇੱਕ ਸ਼ੋਅ ਦੇਖ ਰਹੀ ਸੀ, ਤੁਹਾਡਾ ਲਾਈਵ ਚੱਲ ਰਿਹਾ ਸੀ, ਭਗਵੰਤ ਮਾਨ ਜੀ ਸੀ ਤੇ ਕੇਜਰੀਵਾਲ ਜੀ ਤੁਸੀਂ ਸੀ। ਉਹਦੇ ਵਿੱਚ ਤੁਸੀਂ ਗੁਜਰਾਤੀ ਨੂੰ ਲਵ ਯੂ ਟੂ ਬੋਲ ਰਹੇ ਸੀ। ਬੜਾ ਫੀਲ ਹੋਇਆ ਕਿ 7 ਮਹੀਨੇ ਪਹਿਲਾਂ ਇਹੀ ਵਰਡਿੰਗ ਤੁਸੀਂ ਸਾਡੇ ਪੰਜਾਬੀਆਂ ਲਈ, ਭੈਣ ਭਰਾਵਾਂ ਲਈ, ਹਰ ਉਹ ਇੱਕ ਜੋ ਬੰਦਾ ਦੁਖੀ ਸੀ ਉਹਨਾਂ ਨੂੰ ਤੁਸੀਂ ਬੋਲਿਆ ਸੀ। ਇਹੀ ਵਰਡ ਬੋਲ ਕੇ ਸਾਡੇ ਦਿਲ ਜਿੱਤੇ ਸੀ, ਥਾਂ ਬਣਾਈ ਸੀ, ਵਿਸ਼ਵਾਸ ਬਣਾਇਆ ਸੀ ਕਿ ਅਸੀਂ ਤੁਹਾਨੂੰ ਇੱਕ ਮੌਕਾ ਦਿੱਤਾ ਕਿ ਸਾਡੇ ਪੰਜਾਬ 'ਚ ਬਦਲਾਵ ਲਿਆਉਂਗੇ। ਪਰ ਮੇਰੇ ਖਿਆਲ 'ਚ ਮੇਰੇ ਲਈ 646 ਪੀਟੀਆਂ ਲਈ ਹੋਰ ਜੋ ਬੇਰੁਜ਼ਗਾਰ ਸਾਥੀ ਨੇ, ਭੈਣ ਭਰਾ ਨੇ, ਉਹਨਾਂ ਲਈ ਕੋਈ ਬਦਲਾਵ ਨਹੀਂ, ਉਹੀ ਕੰਡੀਸ਼ਨਾਂ ਨੇ, ਉਹੀ ਸਭ ਕੁਛ ਆ। ਭਗਵੰਤ ਮਾਨ ਜੀ ਨੇ ਕਿਹਾ ਸੀ ਕਿ ਹਰਾ ਪੈਨ ਚੱਲੇਗਾ। ਮੈਂ ਪੁੱਛ ਰਹੀ ਹਾਂ, ਉਹ ਹਰੇ ਪੈਨ ਦੀ ਨੀਂਬ ਟੁੱਟ ਗਈ ਜਾਂ ਕੋਈ ਸ਼ਾਹੀ ਮੁੱਕ ਗਈ ਜਾਂ ਕੀ ਹੋਇਆ ਉਹ ਹਰੇ ਪੈਨ ਨੂੰ?
ਜੋ ਹਰਾ ਪੈਨ ਹਜੇ ਤੱਕ ਸਾਡੇ ਲਈ ਨਹੀਂ ਚੱਲਿਆ। ਕਿਉਂ ਅਸੀਂ 12 ਸਾਲ ਤੋਂ ਬੇਰੁਜ਼ਗਾਰ ਦੀ ਮਾਰ ਝੱਲ ਰਹੇ ਹਾਂ। ਜਾਂ ਤਾਂ ਮੌਤ ਦੇ ਦਿਓ ਜਾਂ ਦਿਨ ਤਿਉਹਾਰ 'ਤੇ ਸਾਨੂੰ ਖੁਸ਼ੀ ਸਾਡੇ ਘਰ ਭੇਜ ਦਿਓ ਕਿ ਤੁਸੀਂ ਵੀ ਹੋਰਾਂ ਸਰਕਾਰਾਂ ਵਾਂਗੂ ਕਰਵਾ ਚੌਥ ਦੀਵਾਲੀ ਮੈਨੂੰ ਇੱਥੇ ਬਣਵਾਉਣ ਲਈ ਮਜਬੂਰ ਕਰੋਗੇ। ਧੰਨਵਾਦ ਸਾਥੀ। ਤੁਹਾਡੀ ਧੀ ਤੁਹਾਡੀ ਭੈਣ ਉਹੀ ਪਾਣੀ ਦੀ ਟੈਂਕੀ ਤੇ ਬੈਠੀ ਹੈ ਜਿੱਥੇ ਤੁਸੀਂ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਆਉਣ 'ਤੇ ਸਭ ਤੋਂ ਪਹਿਲਾਂ ਅਸੀਂ ਤੁਹਾਡੀ ਭਰਤੀ ਕਰਾਂਗੇ। ਅੱਜ ਤੁਸੀਂ ਗੁਜਰਾਤ 'ਚ ਗਰਬਾ ਡਾਂਡੀਆਂ ਖੇਡ ਰਹੇ ਹੋ। ਜਿੱਥੇ ਤੁਸੀਂ ਪਹਿਲਾਂ ਵਾਅਦਾ ਕੀਤਾ ਸੀ ਉਹ ਬੱਚੇ ਉਹੀ ਕੂੜੇ ਦੇ ਢੇਰ ਕੋਲ ਬੈਠੇ ਨੇ ਜਿੱਥੇ ਪਿਛਲੀ ਵਾਰ ਤਾਂ ਕੂੜਾ ਚੁਕਾਇਆ ਗਿਆ ਸੀ, ਹੁਣ ਉਹ ਕੂੜਾ ਵੀ ਨਹੀਂ ਚੁਕਾਇਆ ਜਾ ਰਿਹਾ ਤੇ ਪ੍ਰਸ਼ਾਸਨ ਨੇ ਹੋਰ ਵੀ ਉਹ ਪੌੜੀਆਂ ਤੋੜਤੀਆਂ। ਪਹਿਲੇ 45 ਫੁੱਟ ਪੌੜੀਆਂ ਟੁੱਟੀਆਂ ਹੋਈਆਂ ਸੀ, ਹੋਰ ਵੀ ਤੋੜਤੀਆਂ। ਕੀ ਤੁਸੀਂ ਟੈਂਕੀ ਢਾਹ ਦਿਓ, ਨਾ ਮੈਂ ਰਹੂੰਗੀ ਨਾ ਤੁਹਾਡੀਆਂ ਗਰੰਟੀਆਂ ਤੇ ਉਂਗਲ ਚੱਕੇਗਾ। ਮੈਂ ਸਿੱਪੀ ਸ਼ਰਮਾ 646 ਬੇਰੁਜ਼ਗਾਰ ਪੀਟੀਆਈ। ਕੇਜਰੀਵਾਲ ਜੀ ਦੀ ਮੂੰਹ ਬੋਲੀ ਭੈਣ ਇਲੈਕਸ਼ਨ ਟਾਈਮ ਕੇਜਰੀਵਾਲ ਜੀ ਨੇ ਸਾਡੇ ਨਾਲ ਇੱਕ ਵਾਅਦਾ ਗਰੰਟੀ ਕੀਤੀ ਸੀ ਕਿ ਸਾਡੀ ਸਰਕਾਰ ਆਉਣ 'ਤੇ ਵੀ ਸਭ ਤੋਂ ਪਹਿਲਾਂ 646 ਦੀ ਭਰਤੀ ਕਰਾਂਗੇ, ਮੈਰਿਟ ਲਿਸਟ ਜਾਰੀ ਕਰਾਂਗੇ। ਜੋ 11 ਸਾਲ ਤੋਂ ਬੇਰੁਜ਼ਗਾਰ ਨੇ ਉਹਨਾਂ ਲਈ ਹਮਦਰਦੀ ਜਤਾਈ ਸੀ ਕਿ ਮੇਰੇ ਭਰਾ ਕੇਜਰੀਵਾਲ ਜੀ ਨੇ। ਤੇ ਮੈਂ ਆਪਣੇ ਭਰਾ ਕੇਜਰੀਵਾਲ ਜੀ ਨੂੰ ਤੇ ਭਗਵੰਤ ਸੀਐਮ ਜੀ ਨੂੰ ਇੱਕ ਬੇਨਤੀ ਕਰਦੀ ਹਾਂ ਕਿ ਤੁਹਾਡੀ ਧੀ ਤੁਹਾਡੀ ਭੈਣ ਉਹੀ ਪਾਣੀ ਦੀ ਟੈਂਕੀ ਤੇ ਬੈਠੀ ਹੈ ਜਿੱਥੇ ਤੁਸੀਂ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਆਉਣ 'ਤੇ ਸਭ ਤੋਂ ਪਹਿਲਾਂ ਅਸੀਂ ਤੁਹਾਡੀ ਭਰਤੀ ਕਰਾਂਗੇ। ਅੱਜ ਤੁਸੀਂ ਗੁਜਰਾਤ 'ਚ ਗਰਬਾ ਡਾਂਡੀਆਂ ਖੇਡ ਰਹੇ ਹੋ। ਕੋਈ ਗੱਲ ਨਹੀਂ, ਖੁਸ਼ੀ ਹੋਣੀ ਚਾਹੀਦੀ ਆ, ਪਰ ਤੁਸੀਂ ਦੇਖੋ ਤੁਹਾਡੇ ਘਰ 'ਚ ਜਿੱਥੇ ਤੁਸੀਂ ਪਹਿਲਾਂ ਵਾਅਦਾ ਕੀਤਾ ਸੀ ਉਹ ਬੱਚੇ ਉਹੀ ਕੂੜੇ ਦੇ ਢੇਰ ਕੋਲ ਬੈਠੇ ਨੇ ਜਿੱਥੇ ਪਿਛਲੀ ਵਾਰ ਤਾਂ ਕੂੜਾ ਚੁਕਾਇਆ ਗਿਆ ਸੀ, ਹੁਣ ਉਹ ਕੂੜਾ ਵੀ ਨਹੀਂ ਚੁਕਾਇਆ ਜਾ ਰਿਹਾ ਤੇ ਪ੍ਰਸ਼ਾਸਨ ਨੇ ਹੋਰ ਵੀ ਉਹ ਪੌੜੀਆਂ ਤੋੜਤੀਆਂ। ਪਹਿਲੇ 45 ਫੁੱਟ ਪੌੜੀਆਂ ਟੁੱਟੀਆਂ ਹੋਈਆਂ ਸੀ, ਹੋਰ ਵੀ ਤੋੜਤੀਆਂ। ਜੇ ਇੰਨਾ ਹੀ ਦੁੱਖ ਹੈ ਜੀ, ਮੈਂ ਇੱਕ ਬੇਨਤੀ ਕਰਦੀ ਹਾਂ ਆਪਣੇ ਵੀਰ ਭਰਾ ਕੇਜਰੀਵਾਲ ਜੀ ਨੂੰ ਤੇ ਭਗਵੰਤ ਸਿੰਘ ਜੀ ਨੂੰ ਕਿ ਤੁਸੀਂ ਟੈਂਕੀ ਢਾਹ ਦਿਓ, ਨਾ ਮੈਂ ਰਹੂੰਗੀ ਨਾ ਤੁਹਾਡੀਆਂ ਗਰੰਟੀਆਂ ਤੇ ਉਂਗਲ ਚੱਕੇਗਾ। ਦੂਸਰੀ ਸਰਕਾਰਾਂ ਤੁਹਾਡੀ ਗਰੰਟੀਆਂ ਤੇ ਕੋਈ ਉਂਗਲ ਚੱਕਣਗੇ। ਮੈਂ ਆਪਣੇ ਭਰਾ ਕੇਜਰੀਵਾਲ ਜੀ ਨੂੰ ਇੱਕ ਬੇਨਤੀ ਕਰਦੀ ਹਾਂ ਕਿ ਤੁਸੀਂ ਨੇ ਪੰਜਾਬ 'ਚ ਸਾਡੇ ਨਾਲ ਜੋ ਵਾਅਦੇ ਕੀਤੇ ਸੀ, ਸਾਡੇ ਨਾਲ ਵਾਅਦੇ ਕੀਤੇ ਸੀ, ਉਹ ਵਾਅਦਿਆਂ ਨੂੰ ਯਾਦ ਕਰੋ ਤੇ ਉਹ ਵਾਅਦੇ ਨੂੰ ਪੂਰਾ ਕਰੋ। ਸਾਨੂੰ ਮੈਂ ਕੱਲ੍ਹ ਇੱਕ ਸ਼ੋਅ ਦੇਖ ਰਹੀ ਸੀ, ਤੁਹਾਡਾ ਲਾਈਵ ਚੱਲ ਰਿਹਾ ਸੀ, ਭਗਵੰਤ ਮਾਨ ਜੀ ਸੀ ਤੇ ਕੇਜਰੀਵਾਲ ਜੀ ਤੁਸੀਂ ਸੀ। ਉਹਦੇ ਵਿੱਚ ਤੁਸੀਂ ਗੁਜਰਾਤੀ ਨੂੰ ਲਵ ਯੂ ਟੂ ਬੋਲ ਰਹੇ ਸੀ। ਬੜਾ ਫੀਲ ਹੋਇਆ ਕਿ 7 ਮਹੀਨੇ ਪਹਿਲਾਂ ਇਹੀ ਵਰਡਿੰਗ ਤੁਸੀਂ ਸਾਡੇ ਪੰਜਾਬੀਆਂ ਲਈ, ਭੈਣ ਭਰਾਵਾਂ ਲਈ, ਹਰ ਉਹ ਇੱਕ ਜੋ ਬੰਦਾ ਦੁਖੀ ਸੀ ਉਹਨਾਂ ਨੂੰ ਤੁਸੀਂ ਬੋਲਿਆ ਸੀ। ਇਹੀ ਵਰਡ ਬੋਲ ਕੇ ਸਾਡੇ ਦਿਲ ਜਿੱਤੇ ਸੀ, ਥਾਂ ਬਣਾਈ ਸੀ, ਵਿਸ਼ਵਾਸ ਬਣਾਇਆ ਸੀ ਕਿ ਅਸੀਂ ਤੁਹਾਨੂੰ ਇੱਕ ਮੌਕਾ ਦਿੱਤਾ ਕਿ ਸਾਡੇ ਪੰਜਾਬ 'ਚ ਬਦਲਾਵ ਲਿਆਉਂਗੇ। ਪਰ ਮੇਰੇ ਖਿਆਲ 'ਚ ਮੇਰੇ ਲਈ 646 ਪੀਟੀਆਂ ਲਈ ਹੋਰ ਜੋ ਬੇਰੁਜ਼ਗਾਰ ਸਾਥੀ ਨੇ, ਭੈਣ ਭਰਾ ਨੇ, ਉਹਨਾਂ ਲਈ ਕੋਈ ਬਦਲਾਵ ਨਹੀਂ, ਉਹੀ ਕੰਡੀਸ਼ਨਾਂ ਨੇ, ਉਹੀ ਸਭ ਕੁਛ ਆ। ਭਗਵੰਤ ਮਾਨ ਜੀ ਨੇ ਕਿਹਾ ਸੀ ਕਿ ਹਰਾ ਪੈਨ ਚੱਲੇਗਾ। ਮੈਂ ਪੁੱਛ ਰਹੀ ਹਾਂ ਉਹ ਹਰੇ ਪੈਨ ਦੀ ਨੀਂਹ ਟੁੱਟ ਗਈ ਜਾਂ ਕੋਈ ਸ਼ਾਹੀ ਮੁੱਕ ਗਈ ਜਾਂ ਕੀ ਹੋਇਆ ਉਹ ਹਰੇ ਪੈਨ ਨੂੰ? ਜੋ ਹਰਾ ਪੈਨ ਹਜੇ ਤੱਕ ਸਾਡੇ ਲਈ ਨਹੀਂ ਚੱਲਿਆ। ਕਿਉਂ ਅਸੀਂ 12 ਸਾਲ ਤੋਂ ਬੇਰੁਜ਼ਗਾਰ ਦੀ ਮਾਰ ਝੱਲ ਰਹੇ ਹਾਂ। ਜਾਂ ਤਾਂ ਮੌਤ ਦੇ ਦਿਓ ਜਾਂ ਦਿਨ ਤਿਉਹਾਰ 'ਤੇ ਸਾਨੂੰ ਖੁਸ਼ੀ ਸਾਡੇ ਘਰ ਭੇਜ ਦਿਓ ਕਿ ਤੁਸੀਂ ਵੀ ਹੋਰਾਂ ਸਰਕਾਰਾਂ ਵਾਂਗੂ ਕਰਵਾ ਚੌਥ ਦੀਵਾਲੀ ਮੈਨੂੰ ਇੱਥੇ ਬਣਵਾਉਣ ਲਈ ਮਜਬੂਰ ਕਰੋਗੇ। ਧੰਨਵਾਦ ਸਾਥੀ। ਤੁਹਾਡੀ ਧੀ ਤੁਹਾਡੀ ਭੈਣ ਉਹੀ ਪਾਣੀ ਦੀ ਟੈਂਕੀ ਤੇ ਬੈਠੀ ਹੈ ਜਿੱਥੇ ਤੁਸੀਂ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਆਉਣ 'ਤੇ ਸਭ ਤੋਂ ਪਹਿਲਾਂ ਅਸੀਂ ਤੁਹਾਡੀ ਭਰਤੀ ਕਰਾਂਗੇ। ਅੱਜ ਤੁਸੀਂ ਗੁਜਰਾਤ 'ਚ ਗਰਬਾ ਡਾਂਡੀਆਂ ਖੇਡ ਰਹੇ ਹੋ। ਜਿੱਥੇ ਤੁਸੀਂ ਪਹਿਲਾਂ ਵਾਅਦਾ ਕੀਤਾ ਸੀ ਉਹ ਬੱਚੇ ਉਹੀ ਕੂੜੇ ਦੇ ਢੇਰ ਕੋਲ ਬੈਠੇ ਨੇ ਜਿੱਥੇ ਪਿਛਲੀ ਵਾਰ ਤਾਂ ਕੂੜਾ ਚੁਕਾਇਆ ਗਿਆ ਸੀ, ਹੁਣ ਉਹ ਕੂੜਾ ਵੀ ਨਹੀਂ ਚੁਕਾਇਆ ਜਾ ਰਿਹਾ ਤੇ ਪ੍ਰਸ਼ਾਸਨ ਨੇ ਹੋਰ ਵੀ ਉਹ ਪੌੜੀਆਂ ਤੋੜਤੀਆਂ। ਪਹਿਲੇ 45 ਫੁੱਟ ਪੌੜੀਆਂ ਟੁੱਟੀਆਂ ਹੋਈਆਂ ਸੀ, ਹੋਰ ਵੀ ਤੋੜਤੀਆਂ। ਕੀ ਤੁਸੀਂ ਟੈਂਕੀ ਢਾਹ ਦਿਓ, ਨਾ ਮੈਂ ਰਹੂੰਗੀ ਨਾ ਤੁਹਾਡੀਆਂ ਗਰੰਟੀਆਂ ਤੇ ਉਂਗਲ ਚੱਕੇਗਾ। ਮੈਂ ਸਿੱਪੀ ਸ਼ਰਮਾ 646 ਬੇਰੁਜ਼ਗਾਰ ਪੀਟੀਆਈ। ਕੇਜਰੀਵਾਲ ਜੀ ਦੀ ਮੂੰਹ ਬੋਲੀ ਭੈਣ ਇਲੈਕਸ਼ਨ ਟਾਈਮ ਕੇਜਰੀਵਾਲ ਜੀ ਨੇ ਸਾਡੇ ਨਾਲ ਇੱਕ ਵਾਅਦਾ ਗਰੰਟੀ ਕੀਤੀ ਸੀ ਕਿ ਸਾਡੀ ਸਰਕਾਰ ਆਉਣ 'ਤੇ ਵੀ ਸਭ ਤੋਂ ਪਹਿਲਾਂ 646 ਦੀ ਭਰਤੀ ਕਰਾਂਗੇ, ਮੈਰਿਟ ਲਿਸਟ ਜਾਰੀ ਕਰਾਂਗੇ। ਜੋ 11 ਸਾਲ ਤੋਂ ਬੇਰੁਜ਼ਗਾਰ ਨੇ ਉਹਨਾਂ ਲਈ ਹਮਦਰਦੀ ਜਤਾਈ ਸੀ ਕਿ ਮੇਰੇ ਭਰਾ ਕੇਜਰੀਵਾਲ ਜੀ ਨੇ। ਤੇ ਮੈਂ ਆਪਣੇ ਭਰਾ ਕੇਜਰੀਵਾਲ ਜੀ ਨੂੰ ਤੇ ਭਗਵੰਤ ਸੀਐਮ ਜੀ ਨੂੰ ਇੱਕ ਬੇਨਤੀ ਕਰਦੀ ਹਾਂ ਕਿ
ਤੁਹਾਡੀ ਧੀ ਤੁਹਾਡੀ ਭੈਣ ਉਹੀ ਪਾਣੀ ਦੀ ਟੈਂਕੀ ਤੇ ਬੈਠੀ ਹੈ ਜਿੱਥੇ ਤੁਸੀਂ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਆਉਣ 'ਤੇ ਸਭ ਤੋਂ ਪਹਿਲਾਂ ਅਸੀਂ ਤੁਹਾਡੀ ਭਰਤੀ ਕਰਾਂਗੇ। ਅੱਜ ਤੁਸੀਂ ਗੁਜਰਾਤ 'ਚ ਗਰਬਾ ਡਾਂਡੀਆਂ ਖੇਡ ਰਹੇ ਹੋ। ਕੋਈ ਗੱਲ ਨਹੀਂ, ਖੁਸ਼ੀ ਹੋਣੀ ਚਾਹੀਦੀ ਆ, ਪਰ ਤੁਸੀਂ ਦੇਖੋ ਤੁਹਾਡੇ ਘਰ 'ਚ ਜਿੱਥੇ ਤੁਸੀਂ ਪਹਿਲਾਂ ਵਾਅਦਾ ਕੀਤਾ ਸੀ ਉਹ ਬੱਚੇ ਉਹੀ ਕੂੜੇ ਦੇ ਢੇਰ ਕੋਲ ਬੈਠੇ ਨੇ ਜਿੱਥੇ ਪਿਛਲੀ ਵਾਰ ਤਾਂ ਕੂੜਾ ਚੁਕਾਇਆ ਗਿਆ ਸੀ, ਹੁਣ ਉਹ ਕੂੜਾ ਵੀ ਨਹੀਂ ਚੁਕਾਇਆ ਜਾ ਰਿਹਾ ਤੇ ਪ੍ਰਸ਼ਾਸਨ ਨੇ ਹੋਰ ਵੀ ਉਹ ਪੌੜੀਆਂ ਤੋੜਤੀਆਂ। ਪਹਿਲੇ 45 ਫੁੱਟ ਪੌੜੀਆਂ ਟੁੱਟੀਆਂ ਹੋਈਆਂ ਸੀ, ਹੋਰ ਵੀ ਤੋੜਤੀਆਂ। ਜੇ ਇੰਨਾ ਹੀ ਦੁੱਖ ਹੈ ਜੀ, ਮੈਂ ਇੱਕ ਬੇਨਤੀ ਕਰਦੀ ਹਾਂ ਆਪਣੇ ਵੀਰ ਭਰਾ ਕੇਜਰੀਵਾਲ ਜੀ ਨੂੰ ਤੇ ਭਗਵੰਤ ਸਿੰਘ ਜੀ ਨੂੰ ਕਿ ਤੁਸੀਂ ਟੈਂਕੀ ਢਾਹ ਦਿਓ। ਨਾ ਮੈਂ ਰਹੂੰਗੀ, ਨਾ ਤੁਹਾਡੀਆਂ ਗਰੰਟੀਆਂ ਤੇ ਉਂਗਲ ਚੱਕੇਗਾ ਦੂਸਰੀ ਸਰਕਾਰਾਂ, ਤੁਹਾਡੀ ਗਰੰਟੀਆਂ ਤੇ ਕੋਈ ਉਂਗਲ ਚੱਕਣਗੇ। ਮੈਂ ਆਪਣੇ ਭਰਾ ਕੇਜਰੀਵਾਲ ਜੀ ਨੂੰ ਇੱਕ ਬੇਨਤੀ ਕਰਦੀ ਹਾਂ ਕਿ ਤੁਸੀਂ ਨੇ ਪੰਜਾਬ 'ਚ ਸਾਡੇ ਨਾਲ ਜੋ ਵਾਅਦੇ ਕੀਤੇ ਸੀ, ਸਾਡੇ ਨਾਲ ਵਾਅਦੇ ਕੀਤੇ ਸੀ, ਉਹ ਵਾਅਦਿਆਂ ਨੂੰ ਯਾਦ ਕਰੋ ਤੇ ਉਹ ਵਾਅਦੇ ਨੂੰ ਪੂਰਾ ਕਰੋ। ਸਾਨੂੰ ਮੈਂ ਕੱਲ੍ਹ ਇੱਕ ਸ਼ੋਅ ਦੇਖ ਰਹੀ ਸੀ, ਤੁਹਾਡਾ ਲਾਈਵ ਚੱਲ ਰਿਹਾ ਸੀ, ਭਗਵੰਤ ਮਾਨ ਜੀ ਸੀ ਤੇ ਕੇਜਰੀਵਾਲ ਜੀ ਤੁਸੀਂ ਸੀ। ਉਹਦੇ ਵਿੱਚ ਤੁਸੀਂ ਗੁਜਰਾਤੀ ਨੂੰ ਲਵ ਯੂ ਟੂ ਬੋਲ ਰਹੇ ਸੀ। ਬੜਾ ਫੀਲ ਹੋਇਆ ਕਿ 7 ਮਹੀਨੇ ਪਹਿਲਾਂ ਇਹੀ ਵਰਡਿੰਗ ਤੁਸੀਂ ਸਾਡੇ ਪੰਜਾਬੀਆਂ ਲਈ, ਭੈਣ ਭਰਾਵਾਂ ਲਈ, ਹਰ ਉਹ ਇੱਕ ਜੋ ਬੰਦਾ ਦੁਖੀ ਸੀ ਉਹਨਾਂ ਨੂੰ ਤੁਸੀਂ ਬੋਲਿਆ ਸੀ। ਇਹੀ ਵਰਡ ਬੋਲ ਕੇ ਸਾਡੇ ਦਿਲ ਜਿੱਤੇ ਸੀ, ਥਾਂ ਬਣਾਈ ਸੀ, ਵਿਸ਼ਵਾਸ ਬਣਾਇਆ ਸੀ ਕਿ ਅਸੀਂ ਤੁਹਾਨੂੰ ਇੱਕ ਮੌਕਾ ਦਿੱਤਾ ਕਿ ਸਾਡੇ ਪੰਜਾਬ 'ਚ ਬਦਲਾਵ ਲਿਆਉਂਗੇ। ਪਰ ਮੇਰੇ ਖਿਆਲ 'ਚ ਮੇਰੇ ਲਈ 646 ਪੀਟੀਆਂ ਲਈ ਹੋਰ ਜੋ ਬੇਰੁਜ਼ਗਾਰ ਸਾਥੀ ਨੇ, ਭੈਣ ਭਰਾ ਨੇ, ਉਹਨਾਂ ਲਈ ਕੋਈ ਬਦਲਾਵ ਨਹੀਂ, ਉਹੀ ਕੰਡੀਸ਼ਨਾਂ ਨੇ, ਉਹੀ ਸਭ ਕੁਛ ਆ। ਭਗਵੰਤ ਮਾਨ ਜੀ ਨੇ ਕਿਹਾ ਸੀ ਕਿ ਹਰਾ ਪੈਨ ਚੱਲੇਗਾ। ਮੈਂ ਪੁੱਛ ਰਹੀ ਹਾਂ, ਉਹ ਹਰੇ ਪੈਨ ਦੀ ਨੀਂਹ ਟੁੱਟ ਗਈ ਜਾਂ ਕੋਈ ਸ਼ਾਹੀ ਮੁੱਕ ਗਈ ਜਾਂ ਕੀ ਹੋਇਆ ਉਹ ਹਰੇ ਪੈਨ ਨੂੰ? ਜੋ ਹਰਾ ਪੈਨ ਹਜੇ ਤੱਕ ਸਾਡੇ ਲਈ ਨਹੀਂ ਚੱਲਿਆ, ਕਿਉਂ? ਅਸੀਂ 12 ਸਾਲ ਤੋਂ ਬੇਰੁਜ਼ਗਾਰ ਦੀ ਮਾਰ ਝੱਲ ਰਹੇ ਹਾਂ। ਜਾਂ ਤਾਂ ਮੌਤ ਦੇ ਦਿਓ ਜਾਂ ਦਿਨ ਤਿਉਹਾਰ 'ਤੇ ਸਾਨੂੰ ਖੁਸ਼ੀ ਸਾਡੇ ਘਰ ਭੇਜ ਦਿਓ ਕਿ ਤੁਸੀਂ ਵੀ ਹੋਰਾਂ ਸਰਕਾਰਾਂ ਵਾਂਗੂ ਕਰਵਾ ਚੌਥ, ਦੀਵਾਲੀ ਮੈਨੂੰ ਇੱਥੇ ਬਣਵਾਉਣ ਲਈ ਮਜਬੂਰ ਕਰੋਗੇ। ਧੰਨਵਾਦ ਸਾਥੀ। ਤੁਹਾਡੀ ਧੀ ਤੁਹਾਡੀ ਭੈਣ ਉਹੀ ਪਾਣੀ ਦੀ ਟੈਂਕੀ ਤੇ ਬੈਠੀ ਹੈ ਜਿੱਥੇ ਤੁਸੀਂ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਆਉਣ 'ਤੇ ਸਭ ਤੋਂ ਪਹਿਲਾਂ ਅਸੀਂ ਤੁਹਾਡੀ ਭਰਤੀ ਕਰਾਂਗੇ। ਅੱਜ ਤੁਸੀਂ ਗੁਜਰਾਤ 'ਚ ਗਰਬਾ ਡਾਂਡੀਆਂ ਖੇਡ ਰਹੇ ਹੋ। ਜਿੱਥੇ ਤੁਸੀਂ ਪਹਿਲਾਂ ਵਾਅਦਾ ਕੀਤਾ ਸੀ ਉਹ ਬੱਚੇ ਉਹੀ ਕੂੜੇ ਦੇ ਢੇਰ ਕੋਲ ਬੈਠੇ ਨੇ ਜਿੱਥੇ ਪਿਛਲੀ ਵਾਰ ਤਾਂ ਕੂੜਾ ਚੁਕਾਇਆ ਗਿਆ ਸੀ, ਹੁਣ ਉਹ ਕੂੜਾ ਵੀ ਨਹੀਂ ਚੁਕਾਇਆ ਜਾ ਰਿਹਾ ਤੇ ਪ੍ਰਸ਼ਾਸਨ ਨੇ ਹੋਰ ਵੀ ਉਹ ਪੌੜੀਆਂ ਤੋੜਤੀਆਂ। ਪਹਿਲੇ 45 ਫੁੱਟ ਪੌੜੀਆਂ ਟੁੱਟੀਆਂ ਹੋਈਆਂ ਸੀ, ਹੋਰ ਵੀ ਤੋੜਤੀਆਂ। ਕੀ ਤੁਸੀਂ ਟੈਂਕੀ ਢਾਹ ਦਿਓ, ਨਾ ਮੈਂ ਰਹੂੰਗੀ, ਨਾ ਤੁਹਾਡੀਆਂ ਗਰੰਟੀਆਂ ਤੇ ਉਂਗਲ ਚੱਕੇਗਾ। ਮੈਂ ਸਿੱਪੀ ਸ਼ਰਮਾ 646 ਬੇਰੁਜ਼ਗਾਰ ਪੀਟੀਆਈ। ਕੇਜਰੀਵਾਲ ਜੀ ਦੀ ਮੂੰਹ ਬੋਲੀ ਭੈਣ। ਇਲੈਕਸ਼ਨ ਟਾਈਮ ਕੇਜਰੀਵਾਲ ਜੀ ਨੇ ਸਾਡੇ ਨਾਲ ਇੱਕ ਵਾਅਦਾ ਗਰੰਟੀ ਕੀਤੀ ਸੀ ਕਿ ਸਾਡੀ ਸਰਕਾਰ ਆਉਣ 'ਤੇ ਵੀ ਸਭ ਤੋਂ ਪਹਿਲਾਂ 646 ਦੀ ਭਰਤੀ ਕਰਾਂਗੇ, ਮੈਰਿਟ ਲਿਸਟ ਜਾਰੀ ਕਰਾਂਗੇ। ਜੋ 11 ਸਾਲ ਤੋਂ ਬੇਰੁਜ਼ਗਾਰ ਨੇ ਉਹਨਾਂ ਲਈ ਹਮਦਰਦੀ ਜਤਾਈ ਸੀ ਕਿ ਮੇਰੇ ਭਰਾ ਕੇਜਰੀਵਾਲ ਜੀ ਨੇ। ਤੇ ਮੈਂ ਆਪਣੇ ਭਰਾ ਕੇਜਰੀਵਾਲ ਜੀ ਨੂੰ ਤੇ ਭਗਵੰਤ ਸੀਐਮ ਜੀ ਨੂੰ ਇੱਕ ਬੇਨਤੀ ਕਰਦੀ ਹਾਂ ਕਿ ਤੁਹਾਡੀ ਧੀ ਤੁਹਾਡੀ ਭੈਣ ਉਹੀ ਪਾਣੀ ਦੀ ਟੈਂਕੀ ਤੇ ਬੈਠੀ ਹੈ ਜਿੱਥੇ ਤੁਸੀਂ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਆਉਣ 'ਤੇ ਸਭ ਤੋਂ ਪਹਿਲਾਂ ਅਸੀਂ ਤੁਹਾਡੀ ਭਰਤੀ ਕਰਾਂਗੇ। ਅੱਜ ਤੁਸੀਂ ਗੁਜਰਾਤ 'ਚ ਗਰਬਾ ਡਾਂਡੀਆਂ ਖੇਡ ਰਹੇ ਹੋ। ਕੋਈ ਗੱਲ ਨਹੀਂ, ਖੁਸ਼ੀ ਹੋਣੀ ਚਾਹੀਦੀ ਆ, ਪਰ ਤੁਸੀਂ ਦੇਖੋ ਤੁਹਾਡੇ ਘਰ 'ਚ ਜਿੱਥੇ ਤੁਸੀਂ ਪਹਿਲਾਂ ਵਾਅਦਾ ਕੀਤਾ ਸੀ ਉਹ ਬੱਚੇ ਉਹੀ ਕੂੜੇ ਦੇ ਢੇਰ ਕੋਲ ਬੈਠੇ ਨੇ ਜਿੱਥੇ ਪਿਛਲੀ ਵਾਰ ਤਾਂ ਕੂੜਾ ਚੁਕਾਇਆ ਗਿਆ ਸੀ, ਹੁਣ ਉਹ ਕੂੜਾ ਵੀ ਨਹੀਂ ਚੁਕਾਇਆ ਜਾ ਰਿਹਾ ਤੇ ਪ੍ਰਸ਼ਾਸਨ ਨੇ ਹੋਰ ਵੀ ਉਹ ਪੌੜੀਆਂ ਤੋੜਤੀਆਂ। ਪਹਿਲੇ 45 ਫੁੱਟ ਪੌੜੀਆਂ ਟੁੱਟੀਆਂ ਹੋਈਆਂ ਸੀ, ਹੋਰ ਵੀ ਤੋੜਤੀਆਂ। ਜੇ ਇੰਨਾ ਹੀ ਦੁੱਖ ਹੈ ਜੀ, ਮੈਂ ਇੱਕ ਬੇਨਤੀ ਕਰਦੀ ਹਾਂ ਆਪਣੇ ਵੀਰ ਭਰਾ ਕੇਜਰੀਵਾਲ ਜੀ ਨੂੰ ਤੇ ਭਗਵੰਤ ਸਿੰਘ ਜੀ ਨੂੰ ਕਿ ਤੁਸੀਂ ਟੈਂਕੀ ਢਾਹ ਦਿਓ। ਨਾ ਮੈਂ ਰਹੂੰਗੀ, ਨਾ ਤੁਹਾਡੀਆਂ ਗਰੰਟੀਆਂ ਤੇ ਉਂਗਲ ਚੱਕੇਗਾ ਦੂਸਰੀ ਸਰਕਾਰਾਂ, ਤੁਹਾਡੀ ਗਰੰਟੀਆਂ ਤੇ ਕੋਈ ਉਂਗਲ ਚੱਕਣਗੇ। ਮੈਂ ਆਪਣੇ ਭਰਾ ਕੇਜਰੀਵਾਲ ਜੀ ਨੂੰ ਇੱਕ ਬੇਨਤੀ ਕਰਦੀ ਹਾਂ ਕਿ ਤੁਸੀਂ ਨੇ ਪੰਜਾਬ 'ਚ ਸਾਡੇ ਨਾਲ ਜੋ ਵਾਅਦੇ ਕੀਤੇ ਸੀ, ਸਾਡੇ ਨਾਲ ਵਾਅਦੇ ਕੀਤੇ ਸੀ, ਉਹ ਵਾਅਦਿਆਂ ਨੂੰ ਯਾਦ ਕਰੋ ਤੇ ਉਹ ਵਾਅਦੇ ਨੂੰ ਪੂਰਾ ਕਰੋ। ਸਾਨੂੰ ਮੈਂ ਕੱਲ੍ਹ ਇੱਕ ਸ਼ੋਅ ਦੇਖ ਰਹੀ ਸੀ, ਤੁਹਾਡਾ ਲਾਈਵ ਚੱਲ ਰਿਹਾ ਸੀ, ਭਗਵੰਤ ਮਾਨ ਜੀ ਸੀ ਤੇ ਕੇਜਰੀਵਾਲ ਜੀ ਤੁਸੀਂ ਸੀ। ਉਹਦੇ ਵਿੱਚ ਤੁਸੀਂ ਗੁਜਰਾਤੀ ਨੂੰ ਲਵ ਯੂ ਟੂ ਬੋਲ ਰਹੇ ਸੀ। ਬੜਾ ਫੀਲ ਹੋਇਆ ਕਿ 7 ਮਹੀਨੇ ਪਹਿਲਾਂ ਇਹੀ ਵਰਡਿੰਗ ਤੁਸੀਂ ਸਾਡੇ ਪੰਜਾਬੀਆਂ ਲਈ, ਭੈਣ ਭਰਾਵਾਂ ਲਈ, ਹਰ ਉਹ ਇੱਕ ਜੋ ਬੰਦਾ ਦੁਖੀ ਸੀ ਉਹਨਾਂ ਨੂੰ ਤੁਸੀਂ ਬੋਲਿਆ ਸੀ। ਇਹੀ ਵਰਡ ਬੋਲ ਕੇ ਸਾਡੇ ਦਿਲ ਜਿੱਤੇ ਸੀ, ਥਾਂ ਬਣਾਈ ਸੀ, ਵਿਸ਼ਵਾਸ ਬਣਾਇਆ ਸੀ
ਕਿ ਅਸੀਂ ਤੁਹਾਨੂੰ ਇੱਕ ਮੌਕਾ ਦਿੱਤਾ ਕਿ ਸਾਡੇ ਪੰਜਾਬ 'ਚ ਬਦਲਾਵ ਲਿਆਉਂਗੇ, ਪਰ ਮੇਰੇ ਖਿਆਲ 'ਚ ਮੇਰੇ ਲਈ 646 ਪੀਟੀਆਂ ਲਈ ਹੋਰ ਜੋ ਬੇਰੁਜ਼ਗਾਰ ਸਾਥੀ ਨੇ, ਭੈਣ ਭਰਾ ਨੇ, ਉਹਨਾਂ ਲਈ ਕੋਈ ਬਦਲਾਵ ਨਹੀਂ। ਉਹੀ ਕੰਡੀਸ਼ਨਾਂ ਨੇ, ਉਹੀ ਸਭ ਕੁਛ ਆ। ਭਗਵੰਤ ਮਾਨ ਜੀ ਨੇ ਕਿਹਾ ਸੀ ਕਿ ਹਰਾ ਪੈਨ ਚੱਲੇਗਾ। ਮੈਂ ਪੁੱਛ ਰਹੀ ਹਾਂ, ਉਹ ਹਰੇ ਪੈਨ ਦੀ ਨੀਂਹ ਟੁੱਟ ਗਈ ਜਾਂ ਕੋਈ ਸ਼ਾਹੀ ਮੁੱਕ ਗਈ ਜਾਂ ਕੀ ਹੋਇਆ ਉਹ ਹਰੇ ਪੈਨ ਨੂੰ? ਜੋ ਹਰਾ ਪੈਨ ਹਜੇ ਤੱਕ ਸਾਡੇ ਲਈ ਨਹੀਂ ਚੱਲਿਆ, ਕਿਉਂ? ਅਸੀਂ 12 ਸਾਲ ਤੋਂ ਬੇਰੁਜ਼ਗਾਰ ਦੀ ਮਾਰ ਝੱਲ ਰਹੇ ਹਾਂ। ਜਾਂ ਤਾਂ ਮੌਤ ਦੇ ਦਿਓ ਜਾਂ ਦਿਨ ਤਿਉਹਾਰ 'ਤੇ ਸਾਨੂੰ ਖੁਸ਼ੀ ਸਾਡੇ ਘਰ ਭੇਜ ਦਿਓ ਕਿ ਤੁਸੀਂ ਵੀ ਹੋਰਾਂ ਸਰਕਾਰਾਂ ਵਾਂਗੂ ਕਰਵਾ ਚੌਥ, ਦੀਵਾਲੀ ਮੈਨੂੰ ਇੱਥੇ ਬਣਵਾਉਣ ਲਈ ਮਜਬੂਰ ਕਰੋਗੇ। ਧੰਨਵਾਦ ਸਾਥੀ। ਤੁਹਾਡੀ ਧੀ, ਤੁਹਾਡੀ ਭੈਣ ਉਹੀ ਪਾਣੀ ਦੀ ਟੈਂਕੀ 'ਤੇ ਬੈਠੀ ਹੈ ਜਿੱਥੇ ਤੁਸੀਂ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਆਉਣ 'ਤੇ ਸਭ ਤੋਂ ਪਹਿਲਾਂ ਅਸੀਂ ਤੁਹਾਡੀ ਭਰਤੀ ਕਰਾਂਗੇ। ਅੱਜ ਤੁਸੀਂ ਗੁਜਰਾਤ 'ਚ ਗੜਬਾ ਡਾਂਡੀਆਂ ਖੇਡ ਰਹੇ ਹੋ। ਜਿੱਥੇ ਤੁਸੀਂ ਪਹਿਲਾਂ ਵਾਅਦਾ ਕੀਤਾ ਸੀ, ਉਹ ਬੱਚੇ ਉਹੀ ਕੂੜੇ ਦੇ ਢੇਰ ਕੋਲ ਬੈਠੇ ਨੇ ਜਿੱਥੇ ਪਿਛਲੀ ਵਾਰ ਤਾਂ ਕੂੜਾ ਚੁਕਾਇਆ ਗਿਆ ਸੀ, ਹੁਣ ਉਹ ਕੂੜਾ ਵੀ ਨਹੀਂ ਚੁਕਾਇਆ ਜਾ ਰਿਹਾ ਤੇ ਪ੍ਰਸ਼ਾਸਨ ਨੇ ਹੋਰ ਵੀ ਉਹ ਪੌੜੀਆਂ ਤੋੜਤੀਆਂ। ਪਹਿਲੇ 45 ਫੁੱਟ ਪੌੜੀਆਂ ਟੁੱਟੀਆਂ ਹੋਈਆਂ ਸੀ, ਹੋਰ ਵੀ ਤੋੜਤੀਆਂ। ਕੀ ਤੁਸੀਂ ਟੈਂਕੀ ਢਾਹ ਦਿਓ, ਨਾ ਮੈਂ ਰਹੂੰਗੀ, ਨਾ ਤੁਹਾਡੀਆਂ ਗਰੰਟੀਆਂ ਤੇ ਉਂਗਲ ਚੱਕੇਗਾ। ਮੈਂ ਸਿੱਪੀ ਸ਼ਰਮਾ 646 ਬੇਰੁਜ਼ਗਾਰ ਪੀਟੀਆਈ। ਕੇਜਰੀਵਾਲ ਜੀ ਦੀ ਮੂੰਹ ਬੋਲੀ ਭੈਣ। ਇਲੈਕਸ਼ਨ ਟਾਈਮ ਕੇਜਰੀਵਾਲ ਜੀ ਨੇ ਸਾਡੇ ਨਾਲ ਇੱਕ ਵਾਅਦਾ ਗਰੰਟੀ ਕੀਤੀ ਸੀ ਕਿ ਸਾਡੀ ਸਰਕਾਰ ਆਉਣ 'ਤੇ ਵੀ ਸਭ ਤੋਂ ਪਹਿਲਾਂ 646 ਦੀ ਭਰਤੀ ਕਰਾਂਗੇ, ਮੈਰਿਟ ਲਿਸਟ ਜਾਰੀ ਕਰਾਂਗੇ। ਜੋ 11 ਸਾਲ ਤੋਂ ਬੇਰੁਜ਼ਗਾਰ ਨੇ ਉਹਨਾਂ ਲਈ ਹਮਦਰਦੀ ਜਤਾਈ ਸੀ ਕਿ ਮੇਰੇ ਭਰਾ ਕੇਜਰੀਵਾਲ ਜੀ ਨੇ। ਤੇ ਮੈਂ ਆਪਣੇ ਭਰਾ ਕੇਜਰੀਵਾਲ ਜੀ ਨੂੰ ਤੇ ਭਗਵੰਤ ਸੀਐਮ ਜੀ ਨੂੰ ਇੱਕ ਬੇਨਤੀ ਕਰਦੀ ਹਾਂ ਕਿ ਤੁਹਾਡੀ ਧੀ, ਤੁਹਾਡੀ ਭੈਣ ਉਹੀ ਪਾਣੀ ਦੀ ਟੈਂਕੀ 'ਤੇ ਬੈਠੀ ਹੈ ਜਿੱਥੇ ਤੁਸੀਂ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਆਉਣ 'ਤੇ ਸਭ ਤੋਂ ਪਹਿਲਾਂ ਅਸੀਂ ਤੁਹਾਡੀ ਭਰਤੀ ਕਰਾਂਗੇ। ਅੱਜ ਤੁਸੀਂ ਗੁਜਰਾਤ 'ਚ ਗੜਬਾ ਡਾਂਡੀਆਂ ਖੇਡ ਰਹੇ ਹੋ। ਕੋਈ ਗੱਲ ਨਹੀਂ, ਖੁਸ਼ੀ ਹੋਣੀ ਚਾਹੀਦੀ ਆ, ਪਰ ਤੁਸੀਂ ਦੇਖੋ ਤੁਹਾਡੇ ਘਰ 'ਚ ਜਿੱਥੇ ਤੁਸੀਂ ਪਹਿਲਾਂ ਵਾਅਦਾ ਕੀਤਾ ਸੀ, ਉਹ ਬੱਚੇ ਉਹੀ ਕੂੜੇ ਦੇ ਢੇਰ ਕੋਲ ਬੈਠੇ ਨੇ ਜਿੱਥੇ ਪਿਛਲੀ ਵਾਰ ਤਾਂ ਕੂੜਾ ਚੁਕਾਇਆ ਗਿਆ ਸੀ, ਹੁਣ ਉਹ ਕੂੜਾ ਵੀ ਨਹੀਂ ਚੁਕਾਇਆ ਜਾ ਰਿਹਾ ਤੇ ਪ੍ਰਸ਼ਾਸਨ ਨੇ ਹੋਰ ਵੀ ਉਹ ਪੌੜੀਆਂ ਤੋੜਤੀਆਂ। ਪਹਿਲੇ 45 ਫੁੱਟ ਪੌੜੀਆਂ ਟੁੱਟੀਆਂ ਹੋਈਆਂ ਸੀ, ਹੋਰ ਵੀ ਤੋੜਤੀਆਂ। ਜੇ ਇੰਨਾ ਹੀ ਦੁੱਖ ਹੈ ਜੀ, ਮੈਂ ਇੱਕ ਬੇਨਤੀ ਕਰਦੀ ਹਾਂ ਆਪਣੇ ਵੀਰ ਭਰਾ ਕੇਜਰੀਵਾਲ ਜੀ ਨੂੰ ਤੇ ਭਗਵੰਤ ਸੀਐਮ ਜੀ ਨੂੰ ਕਿ ਤੁਸੀਂ ਟੈਂਕੀ ਢਾਹ ਦਿਓ, ਨਾ ਮੈਂ ਰਹੂੰਗੀ, ਨਾ ਤੁਹਾਡੀਆਂ ਗਰੰਟੀਆਂ ਤੇ ਉਂਗਲ ਚੱਕੇਗਾ। ਦੂਸਰੀ ਸਰਕਾਰਾਂ ਤੁਹਾਡੀ ਗਰੰਟੀਆਂ ਤੇ ਕੋਈ ਉਂਗਲ ਚੱਕਣਗੇ। ਮੈਂ ਆਪਣੇ ਭਰਾ ਕੇਜਰੀਵਾਲ ਜੀ ਨੂੰ ਇੱਕ ਬੇਨਤੀ ਕਰਦੀ ਹਾਂ ਕਿ ਤੁਸੀਂ ਨੇ ਪੰਜਾਬ 'ਚ ਸਾਡੇ ਨਾਲ ਜੋ ਵਾਅਦੇ ਕੀਤੇ ਸੀ, ਸਾਡੇ ਨਾਲ ਵਾਅਦੇ ਕੀਤੇ ਸੀ, ਉਹ ਵਾਅਦਿਆਂ ਨੂੰ ਯਾਦ ਕਰੋ ਤੇ ਉਹ ਵਾਅਦੇ ਨੂੰ ਪੂਰਾ ਕਰੋ। ਸਾਨੂੰ ਮੈਂ ਕੱਲ੍ਹ ਇੱਕ ਸ਼ੋਅ ਦੇਖ ਰਹੀ ਸੀ, ਤੁਹਾਡਾ ਲਾਈਵ ਚੱਲ ਰਿਹਾ ਸੀ, ਭਗਵੰਤ ਮਾਨ ਜੀ ਸੀ ਤੇ ਕੇਜਰੀਵਾਲ ਜੀ ਤੁਸੀਂ ਸੀ। ਉਹਦੇ ਵਿੱਚ ਤੁਸੀਂ ਗੁਜਰਾਤੀ ਨੂੰ ਲਵ ਯੂ ਟੂ ਬੋਲ ਰਹੇ ਸੀ। ਬੜਾ ਫੀਲ ਹੋਇਆ ਕਿ 7 ਮਹੀਨੇ ਪਹਿਲਾਂ ਇਹੀ ਵਰਡਿੰਗ ਤੁਸੀਂ ਸਾਡੇ ਪੰਜਾਬੀਆਂ ਲਈ, ਭੈਣ ਭਰਾਵਾਂ ਲਈ, ਹਰ ਉਹ ਇੱਕ ਜੋ ਬੰਦਾ ਦੁਖੀ ਸੀ ਉਹਨਾਂ ਨੂੰ ਤੁਸੀਂ ਬੋਲਿਆ ਸੀ। ਇਹੀ ਵਰਡ ਬੋਲ ਕੇ ਸਾਡੇ ਦਿਲ ਦਿੱਤੇ ਸੀ, ਥਾਂ ਬਣਾਈ ਸੀ, ਵਿਸ਼ਵਾਸ ਬਣਾਇਆ ਸੀ ਕਿ ਅਸੀਂ ਤੁਹਾਨੂੰ ਇੱਕ ਮੌਕਾ ਦਿੱਤਾ ਕਿ ਸਾਡੇ ਪੰਜਾਬ 'ਚ ਬਦਲਾਵ ਲਿਆਉਂਗੇ, ਪਰ ਮੇਰੇ ਖਿਆਲ 'ਚ ਮੇਰੇ ਲਈ 646 ਪੀਟੀਆਂ ਲਈ ਹੋਰ ਜੋ ਬੇਰੁਜ਼ਗਾਰ ਸਾਥੀ ਨੇ, ਭੈਣ ਭਰਾ ਨੇ, ਉਹਨਾਂ ਲਈ ਕੋਈ ਬਦਲਾਵ ਨਹੀਂ। ਉਹੀ ਕੰਡੀਸ਼ਨਾਂ ਨੇ, ਉਹੀ ਸਭ ਕੁਛ ਆ। ਭਗਵੰਤ ਮਾਨ ਜੀ ਨੇ ਕਿਹਾ ਸੀ ਕਿ ਹਰਾ ਪੈਨ ਚੱਲੇਗਾ। ਮੈਂ ਪੁੱਛ ਰਹੀ ਹਾਂ, ਉਹ ਹਰੇ ਪੈਨ ਦੀ ਨੀਂਹ ਟੁੱਟ ਗਈ ਜਾਂ ਕੋਈ ਸ਼ਾਹੀ ਮੁੱਕ ਗਈ ਜਾਂ ਕੀ ਹੋਇਆ ਉਹ ਹਰੇ ਪੈਨ ਨੂੰ? ਜੋ ਹਰਾ ਪੈਨ ਹਜੇ ਤੱਕ ਸਾਡੇ ਲਈ ਨਹੀਂ ਚੱਲਿਆ, ਕਿਉਂ? ਅਸੀਂ 12 ਸਾਲ ਤੋਂ ਬੇਰੁਜ਼ਗਾਰ ਦੀ ਮਾਰ ਝੱਲ ਰਹੇ ਹਾਂ। ਜਾਂ ਤਾਂ ਮੌਤ ਦੇ ਦਿਓ ਜਾਂ ਦਿਨ ਤਿਉਹਾਰ 'ਤੇ ਸਾਨੂੰ ਖੁਸ਼ੀ ਸਾਡੇ ਘਰ ਭੇਜ ਦਿਓ ਕਿ ਤੁਸੀਂ ਵੀ ਹੋਰਾਂ ਸਰਕਾਰਾਂ ਵਾਂਗੂ ਕਰਵਾ ਚੌਥ, ਦੀਵਾਲੀ ਮੈਨੂੰ ਇੱਥੇ ਬਣਵਾਉਣ ਲਈ ਮਜਬੂਰ ਕਰੋਗੇ। ਧੰਨਵਾਦ ਸਾਥੀ। ਤੁਹਾਡੀ ਧੀ, ਤੁਹਾਡੀ ਭੈਣ ਉਹੀ ਪਾਣੀ ਦੀ ਟੈਂਕੀ 'ਤੇ ਬੈਠੀ ਹੈ ਜਿੱਥੇ ਤੁਸੀਂ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਆਉਣ 'ਤੇ ਸਭ ਤੋਂ ਪਹਿਲਾਂ ਅਸੀਂ ਤੁਹਾਡੀ ਭਰਤੀ ਕਰਾਂਗੇ। ਅੱਜ ਤੁਸੀਂ ਗੁਜਰਾਤ 'ਚ ਗੜਬਾ ਡਾਂਡੀਆਂ ਖੇਡ ਰਹੇ ਹੋ। ਜਿੱਥੇ ਤੁਸੀਂ ਪਹਿਲਾਂ ਵਾਅਦਾ ਕੀਤਾ ਸੀ, ਉਹ ਬੱਚੇ ਉਹੀ ਕੂੜੇ ਦੇ ਢੇਰ ਕੋਲ ਬੈਠੇ ਨੇ ਜਿੱਥੇ ਪਿਛਲੀ ਵਾਰ ਤਾਂ ਕੂੜਾ ਚੁਕਾਇਆ ਗਿਆ ਸੀ, ਹੁਣ ਉਹ ਕੂੜਾ ਵੀ ਨਹੀਂ ਚੁਕਾਇਆ ਜਾ ਰਿਹਾ ਤੇ ਪ੍ਰਸ਼ਾਸਨ ਨੇ ਹੋਰ ਵੀ ਉਹ ਪੌੜੀਆਂ ਤੋੜਤੀਆਂ। ਪਹਿਲੇ 45 ਫੁੱਟ ਪੌੜੀਆਂ ਟੁੱਟੀਆਂ ਹੋਈਆਂ ਸੀ, ਹੋਰ ਵੀ ਤੋੜਤੀਆਂ। ਕੀ ਤੁਸੀਂ ਟੈਂਕੀ ਢਾਹ ਦਿਓ, ਨਾ ਮੈਂ ਰਹੂੰਗੀ, ਨਾ ਤੁਹਾਡੀਆਂ ਗਰੰਟੀਆਂ ਤੇ ਉਂਗਲ ਚੱਕੇਗਾ। ਮੈਂ ਸਿੱਪੀ ਸ਼ਰਮਾ 646 ਬੇਰੁਜ਼ਗਾਰ ਪੀਟੀਆਈ।
ਕੇਜਰੀਵਾਲ ਜੀ ਦੀ ਮੂੰਹ ਬੋਲੀ ਭੈਣ ਇਲੈਕਸ਼ਨ ਟਾਈਮ ਕੇਜਰੀਵਾਲ ਜੀ ਨੇ ਸਾਡੇ ਨਾਲ ਇੱਕ ਵਾਅਦਾ ਗਰੰਟੀ ਕੀਤੀ ਸੀ ਕਿ ਸਾਡੀ ਸਰਕਾਰ ਆਉਣ 'ਤੇ ਵੀ ਸਭ ਤੋਂ ਪਹਿਲਾਂ 646 ਦੀ ਭਰਤੀ ਕਰਾਂਗੇ, ਮੈਰਿਟ ਲਿਸਟ ਜਾਰੀ ਕਰਾਂਗੇ। ਜੋ 11 ਸਾਲ ਤੋਂ ਬੇਰੁਜ਼ਗਾਰ ਨੇ ਉਹਨਾਂ ਲਈ ਹਮਦਰਦੀ ਜਤਾਈ ਸੀ ਕਿ ਮੇਰੇ ਭਰਾ ਕੇਜਰੀਵਾਲ ਜੀ ਨੇ। ਤੇ ਮੈਂ ਆਪਣੇ ਭਰਾ ਕੇਜਰੀਵਾਲ ਜੀ ਨੂੰ ਤੇ ਭਗਵੰਤ ਸੀਐਮ ਜੀ ਨੂੰ ਇੱਕ ਬੇਨਤੀ ਕਰਦੀ ਹਾਂ ਕਿ ਤੁਹਾਡੀ ਧੀ ਤੁਹਾਡੀ ਭੈਣ ਉਹੀ ਪਾਣੀ ਦੀ ਟੈਂਕੀ ਤੇ ਬੈਠੀ ਹੈ ਜਿੱਥੇ ਤੁਸੀਂ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਆਉਣ 'ਤੇ ਸਭ ਤੋਂ ਪਹਿਲਾਂ ਅਸੀਂ ਤੁਹਾਡੀ ਭਰਤੀ ਕਰਾਂਗੇ। ਅੱਜ ਤੁਸੀਂ ਗੁਜਰਾਤ 'ਚ ਗੜਬਾ ਡਾਂਡੀਆਂ ਖੇਡ ਰਹੇ ਹੋ, ਕੋਈ ਗੱਲ ਨਹੀਂ, ਖੁਸ਼ੀ ਹੋਣੀ ਚਾਹੀਦੀ ਆ, ਪਰ ਤੁਸੀਂ ਦੇਖੋ ਤੁਹਾਡੇ ਘਰ 'ਚ ਜਿੱਥੇ ਤੁਸੀਂ ਪਹਿਲਾਂ ਵਾਅਦਾ ਕੀਤਾ ਸੀ ਉਹ ਬੱਚੇ ਉਹੀ ਕੂੜੇ ਦੇ ਢੇਰ ਕੋਲ ਬੈਠੇ ਨੇ ਜਿੱਥੇ ਪਿਛਲੀ ਵਾਰ ਤਾਂ ਕੂੜਾ ਚੁਕਾਇਆ ਗਿਆ ਸੀ, ਹੁਣ ਉਹ ਕੂੜਾ ਵੀ ਨਹੀਂ ਚੁਕਾਇਆ ਜਾ ਰਿਹਾ। ਤੇ ਪ੍ਰਸ਼ਾਸਨ ਨੇ ਹੋਰ ਵੀ ਉਹ ਪੌੜੀਆਂ ਤੋੜਤੀਆਂ, ਪਹਿਲੇ 45 ਫੁੱਟ ਪੌੜੀਆਂ ਟੁੱਟੀਆਂ ਹੋਈਆਂ ਸੀ, ਹੋਰ ਵੀ ਤੋੜਤੀਆਂ। ਜੇ ਇੰਨਾ ਹੀ ਦੁੱਖ ਹੈ ਜੀ, ਮੈਂ ਇੱਕ ਬੇਨਤੀ ਕਰਦੀ ਹਾਂ ਆਪਣੇ ਵੀਰ ਭਰਾ ਕੇਜਰੀਵਾਲ ਜੀ ਨੂੰ ਤੇ ਭਗਵੰਤ ਸਿੰਘ ਜੀ ਨੂੰ ਕਿ ਤੁਸੀਂ ਟੈਂਕੀ ਢਾਹ ਦਿਓ, ਨਾ ਮੈਂ ਰਹੂੰਗੀ ਨਾ ਤੁਹਾਡੀਆਂ ਤੇ ਉਂਗਲ ਚੱਕੇਗਾ। ਦੂਜੀ ਸਰਕਾਰਾਂ ਤੁਹਾਡੀ ਗਰੰਟੀਆਂ ਤੇ ਕੋਈ ਉਂਗਲ ਚੱਕਣਗੇ। ਮੈਂ ਆਪਣੇ ਭਰਾ ਕੇਜਰੀਵਾਲ ਜੀ ਨੂੰ ਇੱਕ ਬੇਨਤੀ ਕਰਦੀ ਹਾਂ ਕਿ ਤੁਸੀਂ ਨੇ ਪੰਜਾਬ 'ਚ ਸਾਡੇ ਨਾਲ ਜੋ ਵਾਅਦੇ ਕੀਤੇ ਸੀ, ਸਾਡੇ ਨਾਲ ਵਾਅਦੇ ਕੀਤੇ ਸੀ, ਉਹ ਵਾਅਦਿਆਂ ਨੂੰ ਯਾਦ ਕਰੋ ਤੇ ਉਹ ਵਾਅਦੇ ਨੂੰ ਪੂਰਾ ਕਰੋ। ਸਾਨੂੰ ਮੈਂ ਕੱਲ੍ਹ ਇੱਕ ਸ਼ੋਅ ਦੇਖ ਰਹੀ ਸੀ, ਤੁਹਾਡਾ ਲਾਈਵ ਚੱਲ ਰਿਹਾ ਸੀ, ਭਗਵੰਤ ਮਾਨ ਜੀ ਸੀ ਤੇ ਕੇਜਰੀਵਾਲ ਜੀ ਤੁਸੀਂ ਸੀ, ਉਹਦੇ ਵਿੱਚ ਤੁਸੀਂ ਗੁਜਰਾਤੀ ਨੂੰ ਲਵ ਯੂ ਟੂ ਬੋਲ ਰਹੇ ਸੀ। ਬੜਾ ਫੀਲ ਹੋਇਆ ਕਿ 7 ਮਹੀਨੇ ਪਹਿਲਾਂ ਇਹੀ ਵਰਡਿੰਗ ਤੁਸੀਂ ਸਾਡੇ ਪੰਜਾਬੀਆਂ ਲਈ, ਭੈਣ ਭਰਾਵਾਂ ਲਈ ਹਰ ਬੋਲ ਕੇ ਸਾਡੇ ਦਿਲ ਦਿੱਤੇ ਸੀ, ਥਾਂ ਬਣਾਈ ਸੀ, ਵਿਸ਼ਵਾਸ ਬਣਾਇਆ ਸੀ ਕਿ ਅਸੀਂ ਤੁਹਾਨੂੰ ਇੱਕ ਮੌਕਾ ਦਿੱਤਾ ਕਿ ਸਾਡੇ ਪੰਜਾਬ 'ਚ ਬਦਲਾਵ ਲਿਆਉਂਗੇ। ਪਰ ਮੇਰੇ ਖਿਆਲ 'ਚ ਮੇਰੇ ਲਈ 646 ਪੀਟੀਆਂ ਲਈ ਹੋਰ ਜੋ ਬੇਰੁਜ਼ਗਾਰ ਸਾਥੀ ਨੇ, ਭੈਣ ਭਰਾ ਨੇ, ਉਹਨਾਂ ਲਈ ਕੋਈ ਬਦਲਾਵ ਨਹੀਂ, ਉਹੀ ਕੰਡੀਸ਼ਨਾਂ ਨੇ, ਉਹੀ ਸਭ ਕੁਛ ਆ। ਭਗਵੰਤ ਮਾਨ ਜੀ ਨੇ ਕਿਹਾ ਸੀ ਕਿ ਹਰਾ ਪੈਨ ਚੱਲੇਗਾ। ਮੈਂ ਪੁੱਛ ਰਹੀ ਹਾਂ, ਉਹ ਹਰੇ ਪੈਨ ਦੀ ਨੀਂਹ ਟੁੱਟ ਗਈ ਜਾਂ ਕੋਈ ਸ਼ਾਹੀ ਮੁੱਕ ਗਈ ਜਾਂ ਕੀ ਹੋਇਆ ਉਹ ਹਰੇ ਪੈਨ ਨੂੰ, ਜੋ ਹਰਾ ਪੈਨ ਹਜੇ ਤੱਕ ਸਾਡੇ ਲਈ ਨਹੀਂ ਚੱਲਿਆ? ਕਿਉਂ ਅਸੀਂ 12 ਸਾਲ ਤੋਂ ਬੇਰੁਜ਼ਗਾਰ ਦੀ ਮਾਰ ਝੱਲ ਰਹੇ ਹਾਂ? ਜਾਂ ਤਾਂ ਮੌਤ ਦੇ ਦਿਓ ਜਾਂ ਦਿਨ ਤਿਉਹਾਰ 'ਤੇ ਸਾਨੂੰ ਖੁਸ਼ੀ ਸਾਡੇ ਘਰ ਭੇਜ ਦਿਓ ਕਿ ਤੁਸੀਂ ਵੀ ਹੋਰਾਂ ਸਰਕਾਰਾਂ ਵਾਂਗੂ ਕਰਵਾ ਚੌਥ ਦੀਵਾਲੀ ਮੈਨੂੰ ਇੱਥੇ ਬਣਵਾਉਣ ਲਈ ਮਜਬੂਰ ਕਰੋਗੇ। ਧੰਨਵਾਦ ਸਾਥੀ। ਤੁਹਾਡੀ ਧੀ ਤੁਹਾਡੀ ਭੈਣ ਉਹੀ ਪਾਣੀ ਦੀ ਟੈਂਕੀ ਤੇ ਬੈਠੀ ਹੈ ਜਿੱਥੇ ਤੁਸੀਂ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਆਉਣ 'ਤੇ ਸਭ ਤੋਂ ਪਹਿਲਾਂ ਅਸੀਂ ਤੁਹਾਡੀ ਭਰਤੀ ਕਰਾਂਗੇ। ਅੱਜ ਤੁਸੀਂ ਗੁਜਰਾਤ 'ਚ ਗੜਬਾ ਡਾਂਡੀਆਂ ਖੇਡ ਰਹੇ ਹੋ, ਜਿੱਥੇ ਤੁਸੀਂ ਪਹਿਲਾਂ ਵਾਅਦਾ ਕੀਤਾ ਸੀ ਉਹ ਬੱਚੇ ਉਹੀ ਕੂੜੇ ਕੋਲ ਬੈਠੇ ਨੇ ਜਿੱਥੇ ਪਿਛਲੀ ਵਾਰ ਤਾਂ ਕੂੜਾ ਚੁਕਾਇਆ ਗਿਆ ਸੀ, ਹੁਣ ਉਹ ਕੂੜਾ ਵੀ ਨਹੀਂ ਚੁਕਾਇਆ ਜਾ ਰਿਹਾ। ਤੇ ਪ੍ਰਸ਼ਾਸਨ ਨੇ ਹੋਰ ਵੀ ਉਹ ਪੌੜੀਆਂ ਤੋੜਤੀਆਂ, ਪਹਿਲੇ 45 ਪੌੜੀਆਂ ਟੁੱਟੀਆਂ ਹੋਈਆਂ ਸੀ, ਹੋਰ ਵੀ ਤੋੜਤੀਆਂ। ਕੀ ਤੁਸੀਂ ਟੈਂਕੀ ਢਾਹ ਦਿਓ, ਨਾ ਮੈਂ ਰਹੂੰਗੀ ਨਾ ਤੁਹਾਡੀਆਂ ਗਰੰਟੀਆਂ ਤੇ ਉਂਗਲ ਚੱਕੇਗਾ। ਮੈਂ ਸਿੱਪੀ ਸ਼ਰਮਾ 646 ਬੇਰੁਜ਼ਗਾਰ ਪੀਟੀਆਈ। ਕੇਜਰੀਵਾਲ ਜੀ ਦੀ ਮੂੰਹ ਬੋਲੀ ਭੈਣ ਇਲੈਕਸ਼ਨ ਟਾਈਮ ਕੇਜਰੀਵਾਲ ਜੀ ਨੇ ਸਾਡੇ ਨਾਲ ਇੱਕ ਵਾਅਦਾ ਗਰੰਟੀ ਕੀਤੀ ਸੀ, ਸਾਡੀ ਸਰਕਾਰ ਆਉਣ 'ਤੇ ਵੀ ਸਭ ਤੋਂ ਪਹਿਲਾਂ 646 ਦੀ ਭਰਤੀ ਕਰਾਂਗੇ, ਮੈਰਿਟ ਲਿਸਟ ਜਾਰੀ ਕਰਾਂਗੇ। ਉਹ 11 ਸਾਲ ਤੋਂ ਬੇਰੁਜ਼ਗਾਰ ਨੇ ਉਹਨਾਂ ਲਈ ਹਮਦਰਦੀ ਜਤਾਈ ਸੀ ਕਿ ਮੇਰਾ ਕੇਜਰੀਵਾਲ ਜੀ ਨੇ। ਤੇ ਮੈਂ ਆਪਣੇ ਭਰਾ ਕੇਜਰੀਵਾਲ ਜੀ ਨੂੰ ਤੇ ਭਗਵੰਤ ਸੀਐਮ ਜੀ ਨੂੰ ਇੱਕ ਬੇਨਤੀ ਕਰਦੀ ਹਾਂ ਕਿ ਤੁਹਾਡੀ ਧੀ ਤੁਹਾਡੀ ਭੈਣ ਉਹੀ ਪਾਣੀ ਦੀ ਸੀ ਕਿ ਸਾਡੀ ਸਰਕਾਰ ਆ ਸਭ ਤੋਂ ਪਹਿਲਾਂ ਅਸੀਂ ਤੁਹਾਡੀ ਭਰਤੀ ਕਰਾਂਗੇ। ਅੱਜ ਤੁਸੀਂ ਗੁਜਰਾਤ 'ਚ ਗੜਬਾ ਡਾਂਡੀਆਂ ਖੇਡ ਰਹੇ ਹੋ, ਕੋਈ ਗੱਲ ਨਹੀਂ, ਖੁਸ਼ੀ ਹੋਣੀ ਚਾਹੀਦੀ ਆ, ਪਰ ਤੁਸੀਂ ਦੇਖੋ ਤੁਹਾਡੇ ਘਰ 'ਚ ਜਿੱਥੇ ਤੁਸੀਂ ਪਹਿਲਾਂ ਵਾਅਦਾ ਕੀਤਾ ਉਹ ਬੱਚੇ ਉਹੀ ਕੂੜੇ ਦੇ ਢੇਰ ਕੋਲ ਬੈਠੇ ਨੇ ਜਿੱਥੇ ਪਿਛਲੀ ਵਾਰ ਤਾਂ ਕੂੜਾ ਚੁਕਾਇਆ ਗਿਆ ਸੀ, ਹੁਣ ਉਹ ਕੂੜਾ ਵੀ ਨਹੀਂ ਚੁਕਾਇਆ ਜਾ ਰਿਹਾ। ਤੇ ਪ੍ਰਸ਼ਾਸਨ ਨੇ ਹੋਰ ਵੀ ਉਹ ਪੌੜੀਆਂ ਤੋੜਤੀਆਂ, ਪਹਿਲੇ 45 ਫੁੱਟ ਪੌੜੀਆਂ ਟੁੱਟੀਆਂ ਹੋਈਆਂ ਸੀ, ਹੋਰ ਵੀ ਤੋੜਤੀਆਂ। ਜੇ ਇੰਨਾ ਹੀ ਦੁੱਖ ਹੈ ਜੀ, ਮੈਂ ਇੱਕ ਬੇਨਤੀ ਕਰਦੀ ਹਾਂ ਆਪਣੇ ਵੀਰ ਭਰਾ ਕੇਜਰੀਵਾਲ ਜੀ ਨੂੰ ਤੇ ਭਗਵੰਤ ਸਿੰਘ ਜੀ ਨੂੰ ਕਿ ਤੁਸੀਂ ਟੈਂਕੀ ਢਾਹ ਦਿਓ, ਨਾ ਮੈਂ ਰਹੂੰਗੀ ਨਾ ਤੁਹਾਡੀਆਂ ਤੇ ਉਂਗਲ ਚੱਕੇਗਾ। ਦੂਸਰੀ ਸਰਕਾਰਾਂ ਤੁਹਾਡੀ ਗਰੰਟੀਆਂ ਤੇ ਕੋਈ ਉਂਗਲ ਚੱਕਣਗੇ। ਮੈਂ ਆਪਣੇ ਭਰਾ ਕੇਜਰੀਵਾਲ ਜੀ ਨੂੰ ਇੱਕ